ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ ਤੋਂ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ। ਅਤੇ ਅੱਜ ਜੁਲਾਈ ਦੀ 25 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ ਅਤੇ GoNAPTA.org ਵਾਲੇ, ਜਿਹਨਾਂ ਦੀ ਪੰਜਾਬੀਆਂ ਦੀ ਆਪਣੀ ਜਿਹੜੀ ਹੈ ਟਰੱਕਿੰਗ ਐਸੋਸੀਏਸ਼ਨ ਆ, ਇਸ ਦੇ ਮੈਂਬਰ ਬਣਨ ਦੇ ਤੁਹਾਨੂੰ ਕਈ ਫਾਇਦੇ ਨੇ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ GoNAPTA.org ਦੇ ਉੱਤੇ। ਅੱਜ ਆਪਣਾ ਜਿਹੜਾ ਵੀਰਵਾਰ ਦਾ ਪ੍ਰੋਗਰਾਮ ਹੁੰਦਾ, ਸੋ ਇਸ ਦੇ ਵਿੱਚ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ, ਉਸ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਆ, ਉਹ ਆਪਾਂ ਡਿਸਕਸ ਕਰਦੇ ਹਾਂ ਅਤੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜਦੇ ਨੇ ਰਮਨ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਟਰੱਕਿੰਗ ਦੀਆਂ ਨਿਊਜ਼ ਆ ਉਸ ਦੇ ਵੱਲ ਜਾਣਕਾਰੀ ਜਿਹੜੀ ਸਾਂਝੀ ਕਰੀਏ। ਉਸ ਤੋਂ ਪਹਿਲਾਂ ਜਿਹੜੀਆਂ ਕੁਛ ਕੁ ਜਿਹੜੀਆਂ ਖਬਰਾਂ ਉਹ ਆਪਾਂ ਸਾਂਝੀਆਂ ਕਰਦੇ ਜਾਈਏ। ਅੱਜ ਜਿਹੜਾ ਇੱਕ ਸੈਨੇਟ ਦੇ ਵਿੱਚ ਇੱਕ ਲੈਜਿਸਲੇਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਇੱਕ GOP ਸੈਨੇਟਰ ਜਿਹੜੇ ਆ ਉਹਨਾਂ ਨੇ ਬਲੌਕ ਕਰ ਦਿੱਤਾ। ਉਸ ਦੇ ਵਿੱਚ ਇਹੀ ਸੀਗਾ ਵੀ ਜਿਹੜੀ ਬੀਤੇ ਦਿਨਾਂ ਦੇ ਵਿੱਚ ਇਲੈਕਸ਼ਨ ਸਿਕਿਉਰਿਟੀ ਨੂੰ ਲੈ ਕੇ ਕਾਫੀ ਜ਼ਿਆਦਾ ਵਾਦ ਵਿਵਾਦ ਆਪਾਂ ਦੇਖਿਆ। ਪਿਛਲੀਆਂ ਇਲੈਕਸ਼ਨਸ ਦੇ ਵਿੱਚ ਵੀ ਜਿਹੜਾ ਕਾਫੀ ਰੌਲਾ ਰਿਹਾ। ਫਿਰ 2 ਸਾਲਾਂ ਦੀ ਉਸ ਤੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਵੀ ਜਿਹੜੀ ਚੱਲੀ, ਜਿਸ ਦੀ ਕੱਲ੍ਹ ਜਿਹੜੀ ਟੈਸਟੀਫਾਈ ਵੀ ਕੀਤੇ ਸੀਗੇ ਰੋਬਰਟ ਮਿਊਲਰ ਉਹਨਾਂ ਨੇ। ਅਤੇ ਉਹ ਵੀ ਉਹਨਾਂ ਨੇ ਵਾਰਨ ਵੀ ਕੀਤਾ, ਉਹਨਾਂ ਨੇ ਚੇਤਾਵਨੀ ਵੀ ਦਿੱਤੀ ਵੀ ਜਿਹੜਾ ਰਸ਼ੀਆ ਦੁਬਾਰਾ ਇੰਟਰਫੀਅਰ ਕਰਨ ਦੀ ਜਿਹੜੀ ਕੋਸ਼ਿਸ਼ ਕਰੂਗਾ ਅਤੇ ਇਲੈਕਸ਼ਨ ਸਿਕਿਉਰਿਟੀ ਨੂੰ ਹੋਰ ਵਧਾਉਣ ਦੇ ਲਈ ਜਿਹੜਾ ਲੈਜਿਸਲੇਸ਼ਨ ਸੀਗਾ, ਇਸ ਨੂੰ ਜਿਹੜੇ GOP ਦੇ ਜਿਹੜੇ ਸੈਨੇਟਰ ਆ, ਮਿਸੀਸਿਪੀ ਤੋਂ ਸੈਨੇਟਰ ਸਿੰਡੀ ਹਾਈਡ ਸਮਿਥ, ਉਹਨਾਂ ਨੇ ਜਿਹੜਾ ਆ ਇਸ ਬਿੱਲ ਨੂੰ ਜਿਹੜਾ ਉਹ ਉੱਥੇ ਹੀ ਜਿਹੜਾ ਆ ਉਹ ਰੋਕ ਦਿੱਤਾ। ਹੁਣ ਦੇਖੋ ਕੁਛ ਘੰਟੇ ਬਾਅਦ ਹੀ ਜਿਹੜਾ ਇਹ ਬਿੱਲ ਲਿਆਂਦਾ ਗਿਆ ਸੀਗਾ ਅਤੇ ਇਲੈਕਸ਼ਨ ਸਿਕਿਉਰਿਟੀ ਜਿਹੜੀ ਉਹ ਹੋਰ ਨਾ ਇੱਕ ਹਿਸਾਬ ਦੇ ਨਾਲ ਵਧਾਉਣ ਦੀ ਜਿਹੜੀ ਆ, ਇਸ ਬਿੱਲ ਦੇ ਨਾਲ ਜਿਹੜੀ ਇਲੈਕਸ਼ਨ ਸਿਕਿਉਰਿਟੀ ਨੂੰ ਵਧਾਉਣਾ ਸੀਗਾ, ਪਰ ਇਹਨਾਂ ਨੇ ਬਲੌਕ ਕਰਕੇ ਉਸ ਸਿਕਿਉਰਿਟੀ ਨੂੰ ਵਧਾਉਣ ਦੇ ਲਈ ਜਿਹੜਾ ਇੱਕ ਵਿਘਨ ਆ ਉਹ ਹੁਣ ਪਾ ਦਿੱਤਾ ਹੈ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕੀ ਹੋਊਗਾ। ਜਿਹੜੇ ਸੈਨੇਟ ਮਾਈਨੋਰਟੀ ਲੀਡਰ ਨੇ ਚੱਕ ਸ਼ੂਮਰ, ਉਹਨਾਂ ਨੇ ਇਹੀ ਕਿਹਾ ਸੀਗਾ ਵੀ ਆਪਾਂ ਨੂੰ ਇਸ ਦੇ ਉੱਤੇ ਕੋਈ ਨਾ ਕੋਈ ਕੰਮ ਕਰਨਾ ਪੈਣਾ, ਆਪਣੀ ਇਲੈਕਸ਼ਨ ਨੂੰ ਜਿਹੜਾ ਸੁਰੱਖਿਅਤ ਬਣਾਉਣ ਦੇ ਲਈ, ਆਪਣੀ ਡੈਮੋਕ੍ਰੇਸੀ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਾਹਰੀ ਜਿਹੜੀ ਆ ਉਹ ਇੰਟਰਫੀਅਰੈਂਸ ਨਾ ਹੋਵੇ। ਪਰ ਲੱਗ ਇੱਦਾਂ ਰਿਹਾ ਆ ਵੀ ਇਹ ਲੈਜਿਸਲੇਟਿਵ ਜਿਹੜੀ ਹੈ ਲੈਜਿਸਲੇਸ਼ਨ ਸੀ, ਇਹ ਬਿੱਲ ਸੀ, ਇਹ ਹੁਣ ਅੱਗੇ ਹੋਰ ਨਹੀਂ ਵਧੇਗਾ ਜੀ। ਅਗਲੀ ਖਬਰ ਚੱਲੀਏ। ਜਿਹੜੀ ਅਟਾਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਨੇ ਆਰਡਰ ਕਰ ਦਿੱਤਾ ਵੀ ਹੁਣ ਜਿਹੜੀ USA ਦੇ ਵਿੱਚ ਵੀ ਆ ਐਗਜ਼ੀਕਿਊਸ਼ਨ ਉਹ ਹੋ ਸਕਦੀ ਹੈਗੀ ਆ। ਲਗਭਗ 2 ਦਹਾਕੇ ਪਹਿਲਾਂ ਜਿਹੜੀ ਆ ਕਿਸੇ ਤਰ੍ਹਾਂ ਦੀ ਜਿਹੜੀ ਫਾਂਸੀ ਦੇਣੀ ਆ ਉਹ ਫੈਡਰਲ ਗਵਰਨਮੈਂਟ ਵੱਲੋਂ ਬੰਦ ਕੀਤੀ ਗਈ ਸੀ ਅਤੇ ਉਸ ਨੂੰ ਹੁਣ 2 ਜਿਹੜੇ ਕੇਸਿਸ ਆਏ ਹੈਗੇ ਆ। ਇੱਕ ਦੀ ਐਗਜ਼ੀਕਿਊਸ਼ਨ ਜਿਹੜੀ ਹੋਣੀ ਹੈਗੀ ਆ ਦਸੰਬਰ 2019 'ਚ ਅਤੇ ਇੱਕ ਦੀ ਹੋਣੀ ਆ ਜਨਵਰੀ 2020 ਦੇ ਵਿੱਚ। ਅਤੇ US ਦੀ ਸੁਪਰੀਮ ਕੋਰਟ ਨੇ ਅਤੇ ਫੈਡਰਲ ਡੈਥ ਪੈਨਲਟੀ ਲਾ ਜਿਹੜਾ ਸੀਗਾ 1972 ਦੇ ਵਿੱਚ ਆਊਟਲਾ ਕੀਤਾ ਸੀ ਇੱਕ ਫਿਊਮਨ ਵਰਸਸ ਜਾਰਜੀਆ ਕੇਸ ਦੇ ਵਿੱਚ। ਅਤੇ ਇਹ ਅੱਜ ਉਹਨਾਂ ਨੇ ਜਿਹੜੇ ਸਾਈਨ ਕੀਤੇ ਆ ਵੀ ਹਾਂ ਜਿਹੜੇ ਜਿਨ੍ਹਾਂ ਦੇ ਚਾਰਜਰ ਲੱਗੇ ਆ, ਜਿਹੜੇ ਆਲਰੇਡੀ ਕਨਵਿਕਟ ਹੋਏ ਆ, ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਸੋ ਦੱਸ ਜੇ ਵੀ ਜ਼ਰੂਰੀ ਨਹੀਂ ਹੈ ਵੀ ਇੱਥੇ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਉਹ ਫਾਂਸੀ ਦੇ ਵਜੋਂ ਹੀ ਜਿਹੜੀ ਉਹ ਦਿੱਤੀ ਜਾਂਦੀ ਹੈ। ਮੋਸਟਲੀ ਜਿਹੜੀ ਇੱਥੇ ਟੀਕਾ ਲਾ ਕੇ ਜਿਹੜੇ ਆ ਮੈਡੀਕਲੀ ਇੰਡਿਊਸਡ ਡੈਥ ਜਿਹੜੀ ਆ ਉਹ ਦਿੱਤੀ ਜਾਂਦੀ ਹੈ, ਕੋਈ ਨਾ ਕੋਈ ਅਜਿਹੀ ਜਿਹੜੀ ਆ ਉਹ ਦਵਾਈ ਲਾ ਕੇ ਇੰਜੈਕਸ਼ਨ ਦੇ ਨਾਲ। ਸੋ ਫੈਡਰਲ ਲੈਵਲ ਦੇ ਉੱਤੇ ਇਹ 16 ਸਾਲਾਂ ਬਾਅਦ ਮੁੜ ਕੇ ਦੁਬਾਰਾ ਜਿਹੜੀ ਫੈਡਰਲ ਐਗਜ਼ੀਕਿਊਸ਼ਨ ਆ ਉਸ ਦੇ ਲਈ ਉਹਨਾਂ ਨੇ ਓਕੇ ਕੀਤਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਅਬੋਲਿਸ਼ ਕਰ ਰਹੀਆਂ ਜਿਹੜੀਆਂ ਕੈਪੀਟਲ ਪਨਿਸ਼ਮੈਂਟ, ਮੌਤ ਦੀ ਸਜ਼ਾ ਨੂੰ। ਪਰ ਜਿਹੜੇ ਆਪਣੇ ਨਵੇਂ ਆਏ ਜਿਹੜੇ ਹੁਣ ਜਿਹੜੇ ਹਰਜੋਤ ਸਿੰਘ ਜੀ ਹੈਗੇ ਨੇ ਅਟਾਰਨੀ ਜਨਰਲ ਵਿਲੀਅਮ ਬਾਰ, ਉਹਨਾਂ ਨੇ ਇਹ ਹਿਸਾਬ ਦੇ ਨਾਲ ਦੁਬਾਰਾ ਇਸ ਨੂੰ ਓਕੇ ਜਿਹੜਾ ਆ ਉਹ ਕਰ ਦਿੱਤਾ ਵੀ ਇਹ ਦੁਬਾਰਾ ਜਿਹੜੀਆਂ ਹੋਣਗੀਆਂ। ਸੋ ਇਹ ਦਸੰਬਰ 2019 ਤੋਂ ਜਨਵਰੀ 2020 ਦੇ ਦਰਮਿਆਨ ਇਹ ਜਿਹੜੀਆਂ ਐਗਜ਼ੀਕਿਊਸ਼ਨਸ ਆ
ਉਹ ਹੋਣ ਜਾ ਰਹੀਆਂ ਆ। ਸੋ 5 ਜਾਣਿਆਂ ਦੀ ਜਿਹੜੀ ਇਹ ਡੈਥ ਰੋ ਦੇ ਉੱਤੇ ਜਿਹੜੇ ਹੈਗੇ ਨੇ ਇਨਮੇਟਸ ਉਹ ਕਨਵਿਕਟਡ ਸੀਗੇ ਮਰਡਰ ਦੇ ਲਈ। ਸੋ ਉਹਨਾਂ ਨੂੰ ਕੈਰੀ ਫਾਰਵਰਡ ਜਿਹੜਾ ਆ ਉਹ ਕੀਤਾ ਜਾਊਗਾ। ਇਹ ਫੈਡਰਲ ਡੈਥ ਪੈਨਲਟੀ ਇੱਕ ਵੱਖਰੀ ਆ, ਸਟੇਟ ਡੈਥ ਪੈਨਲਟੀ ਜਿਹੜੀ ਜਿਹੜੀ ਫੈਡਰਲ ਡੈਥ ਪੈਨਲਟੀ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿੱਦਾਂ ਆਪਾਂ ਦੱਸ ਰਹੇ ਸੀਗੇ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਰੋਕ ਜਿਹੜੀ ਲੱਗੀ ਹੋਈ ਸੀ। ਇਸ ਮੌਕੇ ਜਿਹੜੇ ਕਰੰਟ ਜਿਹੜੇ ਆ 62 ਜਿਹੜੇ ਅਜਿਹੇ ਲੋਕ ਇਨਮੇਟਸ ਹੈਗੇ ਨੇ, ਕੈਦੀ ਅਜਿਹੇ ਨੇ ਜਿਹੜੇ ਫੈਡਰਲ ਡੈਥ ਪੈਨਲਟੀਜ਼ ਦੇ ਉੱਤੇ ਰੋ ਦੇ ਉੱਤੇ ਹੈਗੇ ਨੇ। ਸੋ ਜੇ ਇਹਨਾਂ ਨੇ ਅੱਜ ਓਕੇ ਕੀਤਾ ਆ, ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਵੀ ਲਗਾਤਾਰ ਜਿਹੜਾ ਇਹ ਆંકੜਾ ਜਿਹੜਾ ਉਹ ਵੱਧਦਾ ਹੀ ਜਾਵੇ। ਅਤੇ ਇਹਦੇ ਵਿੱਚ ਜਿਹੜਾ ਬਹੁਤ ਚਰਚਿਤ ਨਾਵਾਂ ਦੇ ਵਿੱਚੋਂ ਜਿਹੜਾ ਬੋਸਟਨ ਮੈਰਾਥਨ ਬੌਮਰ ਜਿਹੜਾ ਸੀਗਾ ਉਹ ਹੈਗਾ, ਅਤੇ ਚਾਰਲਸਟਨ ਚਰਚ ਸ਼ੂਟਰ ਜਿਹੜਾ ਡਿਲਨ ਰੂਪ ਸੀਗਾ ਉਹ ਵੀ ਬਹੁਤ ਚਰਚਿਤ ਨਾਵਾਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਫੈਡਰਲ ਡੈਥ ਰੋ ਦੇ ਉੱਤੇ ਰੱਖਿਆ ਹੋਇਆ ਆ। ਅਗਲੀ ਖਬਰ ਜਿਹੜੀ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਵਿੱਚ ਜਿਹੜੀ ਬੋਰਿਸ ਜੌਨਸਨ ਆ ਉਹਨਾਂ ਨੇ ਐਜ਼ ਏ ਪ੍ਰਾਈਮ ਮਿਨਿਸਟਰ ਆਪਣੀ ਸਹੁੰ ਜਿਹੜੀ ਚੁੱਕ ਲਈ ਹੈਗੀ ਆ, ਅਤੇ ਨਾਲ ਉਹਨਾਂ ਨੇ ਜਿਹੜੀ ਆਪਣੀ ਟੀਮ ਆ ਉਹ ਵੀ ਤਿਆਰ ਕੀਤੀ। ਉਹਨਾਂ 'ਚ ਜਿਹੜੀ ਹੋਮ ਮਿਨਿਸਟਰ ਦੀ ਪੋਜੀਸ਼ਨ ਆ ਉਹ ਇੱਕ ਇੰਡੀਅਨ ਮੂਲ ਦੀ ਜਿਹੜੀ ਪਟੇਲ ਆ ਲੇਡੀ ਉਹਨੂੰ ਦਿੱਤੀ ਗਈ ਆ। ਫੋਰਨ ਅਤੇ ਫਾਈਨੈਂਸ ਦੀ ਜਿਹੜੀ ਟੌਪ ਦੀ ਪੋਜੀਸ਼ਨ ਆ ਉਹ ਇੱਕ ਪਾਕਿਸਤਾਨੀ ਮੂਲ ਦੇ ਜਿਹੜੇ ਹੈਗੇ ਆ ਸਾਜਿਦ ਜਾਵੇਦ ਜਿਹੜੇ ਫਾਈਨੈਂਸ ਮਿਨਿਸਟਰ ਆ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਆ। ਉਹ ਵੀ ਕਾਫੀ ਜਿਹੜੇ ਲੰਮੇ ਸਮੇਂ ਤੋਂ ਪੋਲੀਟਿਕਸ 'ਚ ਹੈਗੇ ਆ। ਜੀ, ਬੋਰਿਸ ਜੌਨਸਨ ਨੇ ਜਿਹੜਾ ਅੱਜ ਪਾਰਲੀਮੈਂਟ ਦੇ ਵਿੱਚ ਆਪਣੀ ਜਿਹੜੀ ਸਪੀਚ ਵੀ ਉੱਥੇ ਦਿੱਤੀ, ਅਤੇ ਉਹਨਾਂ ਨੇ ਕਿਹਾ ਵੀ ਅੱਜ ਤੋਂ ਜਿਹੜਾ ਆ ਇਹ ਗੋਲਡਨ ਪੀਰੀਅਡ ਯੂਕੇ ਦਾ ਜਿਹੜਾ ਸ਼ੁਰੂ ਹੋਵੇਗਾ। ਜਦ ਕਿ ਉਹਨਾਂ ਦੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਜਰਮੀ ਕਾਰਬਾਈਨ ਉਹਨਾਂ ਨੇ ਕਿਹਾ ਆ ਵੀ ਇਸ ਪ੍ਰਾਈਮ ਮਿਨਿਸਟਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਨਹੀਂ ਹੈਗਾ ਵੀ ਇਹ ਕੋਈ ਸਹੀ ਡਿਸੀਜ਼ਨ ਜਿਹੜੇ ਆ ਉਹ ਲੈ ਸਕਣਗੇ। ਜੇ ਹਰਜੋਤ ਸਿੰਘ ਜੀ ਯੂਰਪ ਦੀ ਹੀ ਗੱਲ ਕਰਦੇ ਜਾਈਏ ਤਾਂ ਇੱਕ ਵਾਰੀ ਫਿਰ ਉੱਥੇ ਹੀਟ ਵੇਵ ਆ, ਉਸਨੇ ਲੋਕਾਂ ਦਾ ਹਾਲ ਜਿਹੜਾ ਬੁਰਾ ਹਾਲ ਉੱਥੇ ਕੀਤਾ ਹੋਇਆ ਆ। ਹਾਇਰ 30s ਅਤੇ ਅਪ ਟੂ ਜਿਹੜੇ 40 ਡਿਗਰੀ ਸੈਲਸੀਅਸ ਉੱਥੇ ਯਾਨੀ ਕਿ 110 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਅਮਰੀਕਾ ਦੇ ਫਾਰਨਹਾਈਟ ਦੇ ਸਕੇਲ ਦੇ ਮੁਤਾਬਕ ਵੀ ਉੱਥੇ ਜਿਹੜਾ ਟੈਂਪਰੇਚਰ ਆਇਆ ਹੋਇਆ ਆ। ਸੋ ਕਾਫੀ ਜ਼ਿਆਦਾ ਲਗਾਤਾਰ ਗਰਮੀ ਯੂਰਪ ਦੇ ਵਿੱਚ ਆਈ ਆ। ਇਹ ਥੋੜ੍ਹੇ ਦਿਨਾਂ ਦੇ ਵਿੱਚ ਕੁਛ ਹੀ ਹਫ਼ਤਿਆਂ ਦੇ ਵਿੱਚ ਦੂਜੀ ਜਿਹੜੀ ਹੀਟ ਵੇਵ ਆ ਉੱਥੇ ਦੇਖਣ ਨੂੰ ਜਿਹੜੀ ਉਹ ਮਿਲੀ ਆ। ਲਗਾਤਾਰ ਇਸ ਦੇ ਜਿਹੜੇ ਇਸ਼ਾਰੇ ਆ ਜਿੰਨੇ ਵੀ ਸਾਇੰਸਦਾਨ ਆ ਸਾਇੰਟਿਸਟ ਆ ਉਹ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਵੱਲ ਨੂੰ ਜਿਹੜਾ ਇਸ਼ਾਰਾ ਕਰਦੇ ਨੇ, ਪਰ ਅਫਸੋਸ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਬਹੁਤ ਸਾਰੇ ਜਿਹੜੇ ਲੀਡਰ ਆ ਇਸ ਨੂੰ ਉਹ ਮੰਨਣ ਦੇ ਲਈ ਰਾਜੀ ਨਹੀਂ ਹੈਗੇ ਵੀ ਇਹ ਗਲੋਬਲ ਵਾਰਮਿੰਗ ਦੇ ਕਰਕੇ ਸਾਰਾ ਕੁਛ ਹੋ ਰਿਹਾ ਆ। ਜੀ, ਸੋ ਆਓ ਆਈਏ ਆਪਾਂ ਹੁਣ ਟਰੱਕਿੰਗ ਦੀਆਂ ਜਿਹੜੇ ਇਸ਼ੂਜ਼ ਹੈਗੇ ਜਾਂ ਨਿਊਜ਼ ਉਹਨਾਂ ਵੱਲ। ਅਤੇ ਸਾਡੇ ਕੋਲ 40 ਕੁ ਮਿੰਟ ਦਾ ਸਮਾਂ ਆ, ਅਤੇ ਜਿਹੜੇ ਸਰੋਤੇ ਆ ਉਹਨਾਂ ਦਾ ਜਿਹੜਾ ਵੀ ਕੁਐਸਚਨ ਹੁੰਦਾ ਇੱਕ ਅਸੀਂ ਬਹੁਤ ਇੰਪੋਰਟੈਂਟ ਮੁੱਦਾ ਲੈ ਕੇ ਆ ਰਹੇ ਹਾਂ, ਕਿਉਂਕਿ ਰਮਨ ਜੀ ਇਹ ਜਿਹੜਾ ਇੱਕ ਇਸ਼ੂ ਬਣਿਆ ਹੋਇਆ ਵੀ ਅੱਜ ਕੱਲ੍ਹ ਜਿਹੜੇ ਲੋਡ ਆ ਆਪਣੇ ਬੰਦੇ ਵੀ ਜਿਹੜੇ ਕਈ ਲੋਡ ਚੁਕਾਉਂਦੇ ਆ ਉਹਨਾਂ ਦੇ ਵਿੱਚ ਬਹੁਤ ਜਿਹੜੀ ਹੇਰਾ ਫੇਰੀ ਹੋ ਰਹੀ ਹੈਗੀ ਆ। ਜੀ ਬਿਲਕੁਲ ਜੀ, ਇਹ ਇੱਕ ਬੜਾ ਮੁੱਦਾ ਬਣਦਾ ਜਾ ਰਿਹਾ ਇਸ ਵੇਲੇ, ਬੜਾ ਗੰਭੀਰ ਕਾਫੀ ਕਾਲਸ ਆ ਰਹੀਆਂ ਇਹਦੇ ਬਾਰੇ 'ਚ ਕਿ ਇਹ ਜਿਹੜਾ ਲੋਡ ਹੈਗੇ ਆ ਲੋਡਾਂ ਦੇ ਵਿੱਚ ਗੜਬੜੀ ਹੋ ਰਹੀ ਆ ਕਿ ਲੋਡ ਚੁਕਾ ਦਿੱਤੇ ਜਾਂਦੇ ਆ, ਲੋਡ ਦੇ ਦਿੱਤੇ ਜਾਂਦੇ ਆ, ਅਤੇ ਮੁੜ ਕੇ ਜਿਹੜੇ ਆ ਫੋਨ ਨਹੀਂ ਚੱਕੇ ਜਾਂਦੇ, ਪੈਸੇ ਨਹੀਂ ਮਿਲਦੇ, ਅਤੇ ਪਤਾ ਲੱਗਦਾ ਕਿ ਲੋਡ ਉਹਦਾ ਹੈ ਹੀ ਨਹੀਂ ਸੀ। ਲੋਡ ਮਤਲਬ ਇੰਨੀ ਕੁ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਨਾ ਕਿ ਦੇਖੋ ਜਿਹੜਾ ਇੱਕ ਬ੍ਰੋਕਰ ਕੋਲੋਂ ਇੱਕ ਟਰੱਕਿੰਗ ਕੰਪਨੀ ਲੋਡ ਲੈਂਦੀ ਆ, ਅਤੇ ਉਹ ਟਰੱਕਿੰਗ ਕੰਪਨੀ ਉਹ ਬ੍ਰੋਕਰ ਕੋਲੋਂ ਲੋਡ ਲੈ ਕੇ ਅਗਲੀ ਦੂਸਰੀ ਟਰੱਕਿੰਗ ਕੰਪਨੀ ਨੂੰ ਦਿੰਦੀ ਆ। ਕਾਨੂੰਨਨ ਤੌਰ 'ਤੇ ਉਹ ਠੀਕ ਨਹੀਂ ਗਾ, ਉਹ ਗਲਤ ਆ, ਉਹ ਨਹੀਂ ਕਰ ਸਕਦੀ ਕੰਪਨੀ, ਡਬਲ ਬ੍ਰੋਕਰਿੰਗ ਕਹਿ ਦਿੱਤੀ ਜਾਂਦੀ ਹੈ। ਅਸੀਂ ਇਸ ਮਾਮਲੇ 'ਚ ਇੰਨੇ ਅੱਗੇ ਲੰਘ ਗਏ ਆ ਕਿ ਸਾਡੀ ਡਬਲ ਬ੍ਰੋਕਰਿੰਗ ਦੀ ਥਾਂ 'ਤੇ ਟ੍ਰਿਪਲ ਫੋਰਸ 5ਵੇਂ ਥਾਂ ਤੱਕ ਲੋਡ ਚਲਾ ਜਾਂਦਾ ਕਿ ਇੱਕ ਟਰੱਕਿੰਗ ਕੰਪਨੀ ਨੇ ਇੱਕ ਬ੍ਰੋਕਰ ਕੋਲੋਂ ਲੋਡ ਲਿਆ, ਉਸ ਤੋਂ ਬਾਅਦ ਉਹਨੇ ਦੂਜੀ ਨੂੰ ਦਿੱਤਾ, ਉਹਨੇ ਅੱਗੇ ਤੀਜੀ ਨੂੰ ਦਿੱਤਾ, ਉਹਨੇ ਚੌਥੀ ਨੂੰ ਦਿੱਤਾ, ਉਹ ਮਤਲਬ ਪੰਜਾਂ ਥਾਵਾਂ 'ਤੇ ਲੋਡ ਟਰੈਵਲ ਕਰ ਜਾਂਦਾ ਆ ਇਸ ਤੋਂ ਪਹਿਲਾਂ ਕਿ ਜਿਹੜਾ ਬੰਦਾ ਲੋਡਾਂ ਦੇ ਰੇਟ ਕਿਉਂ ਘੱਟ ਆ। ਹੁਣ ਦੇਖੋ ਜਿਹੜੇ 5 ਬੰਦਿਆਂ ਨੇ ਲੋਡ ਫਾਰਵਰਡ ਕੀਤਾ, ਹਰ ਇੱਕ ਨੇ ਜੇ 200 400 ਵਿੱਚੋਂ ਰੱਖਿਆ ਤੇ ਜਿਹਨੇ ਲੋਡ ਕਰਨਾ ਉਹਨੂੰ ਬਚਿਆ ਕੀ ਮਤਲਬ, ਠੀਕ ਹੈ ਨਾ। ਸੋ ਇਸ਼ੂ ਇਹ ਹੈਗਾ ਕਿ ਜਿਹੜੇ ਇਹ ਇੱਦਾਂ ਦਾ ਕੰਮ ਹੈਗਾ, ਪਹਿਲਾਂ ਤਾਂ ਇੰਨੀ ਜ਼ਿਆਦਾ ਬ੍ਰੋਕਰਿੰਗ, ਇੰਨੀ ਜ਼ਿਆਦਾ ਥੱਲੇ ਤੱਕ ਕਰਨਾ ਉਹਨੂੰ ਲੋਡ ਨੂੰ ਅੱਗੇ ਤੱਕ ਲੈ ਕੇ ਜਾਣਾ, ਇਸੇ ਕਰਕੇ ਲੋਡਾਂ ਦੀ ਜਿਹੜੀ ਆ ਉਹ
ਸਾਰੀ ਜਿਹੜੀ ਆ ਉਹਦੀ ਡਿਲੀਵਰੀ ਖਰਾਬ, ਕਿਉਂਕਿ ਇੱਕ ਬੰਦਾ ਦੂਜੇ ਨੂੰ ਪੁੱਛਦਾ, ਦੂਜਾ ਤੀਜੇ ਨੂੰ ਪੁੱਛਦਾ, ਚੌਥੇ ਨੂੰ ਪੁੱਛਦਾ, ਉਦੋਂ ਤੱਕ ਜਦੋਂ ਤੱਕ ਲੋਡ ਡਿਲੀਵਰੀ ਦਾ ਮੈਥਡ ਆਉਣਾ, ਲੋਡ ਡਿਲੀਵਰੀ ਦਾ ਕੰਮ ਆਉਣਾ, ਉਦੋਂ ਤੱਕ ਉਹ ਲੋਡ ਖਰਾਬ ਹੋ ਜਾਂਦਾ। ਸੋ ਇਹ ਵੀ ਚੀਜ਼ ਆ। ਤੇ ਦੂਸਰੀ ਚੀਜ਼ ਆ ਗਲਤ ਤਰੀਕੇ ਦੇ ਨਾਲ ਲੋਡ ਚੁਕਾਉਣੇ, ਗਲਤ ਮੁੜ ਕੇ ਪੈਸੇ ਨਹੀਂ ਦੇਣੇ, ਪੈਸੇ ਮਾਰ ਜਾਣੇ, ਕੁਛ ਕਰ ਦੇਣਾ। ਇਹ ਜਿਹੜਾ ਕੰਮ ਆ ਬਹੁਤ ਇਸ ਵੇਲੇ ਹੋਇਆ ਪਿਆ। ਤੇ ਕਈ ਸ਼ਹਿਰ ਐਸੇ ਹੈਗੇ ਆ ਜਿਹੜੇ ਕਿ ਇਸ ਵੇਲੇ ਜੇ ਲਾਸ ਐਂਜਲਸ ਦੇ ਕਈ ਏਰੀਆ ਕੋਡ ਹੈਗੇ ਆ, ਜੇ ਉੱਥੋਂ ਕਾਲ ਆਉਂਦੀ ਹੈ ਤਾਂ ਡੈਫੀਨੇਟਲੀ ਲੋਡ ਬਿਲਕੁਲ ਨਾ ਕਰੋ। ਆਪਣਾ ਫੋਰਟ ਲਾਟਰਡੇਲ ਫਲੋਰੀਡਾ ਦੇ ਵਿੱਚੋਂ ਲੋਡਸ ਹੈਗੇ ਆ ਜਿਹੜੇ ਉਹ ਬਹੁਤ ਗੜਬੜ ਹੈਗੀ ਆ। ਬੋਸਟਨ ਤੋਂ ਮੈਨੂੰ ਕਿਸੇ ਨੇ ਦੱਸਿਆ ਸੀ ਆਪਣਾ ਇੱਕ ਪੰਜਾਬੀ ਵੀਰ ਹੀ ਆ, ਉਹ ਬੋਸਟਨ ਤੋਂ ਕਾਲ ਕਰਦਾ, ਬੜੇ ਪਿਆਰ ਨਾਲ ਗੱਲ ਕਰਦਾ, ਬੜੇ ਵਧੀਆ ਲੋਡ ਬੋਸਟਨ ਤੋਂ LA ਦੇ ਚੁਕਾਉਂਦਾ, ਪਰ ਮੁੜ ਕੇ ਫਿਰ ਗੜਬੜ ਕਰ ਜਾਂਦਾ, ਪੈਸੇ ਨਹੀਂ ਜਾਂਦੇ। ਸੋ ਬਹੁਤ ਜਿਹੜਾ ਇਹ ਇਸ ਵੇਲੇ ਕੰਮ ਚੱਲ ਰਿਹਾ ਹੈਗਾ, ਇਹਨੂੰ ਪਲੀਜ਼ ਆਪਣੇ ਬੰਦਿਆਂ ਨੂੰ ਇੱਕੋ ਹੀ ਚੀਜ਼ ਦੀ ਪਹਿਲਾਂ ਗੱਲ ਕਰਨ ਦੀ ਲੋੜ ਆ ਕਿ ਜਿਹਦੇ ਕੋਲੋਂ ਲੋਡ ਚੁੱਕਣਾ ਆ, ਮੇਕ ਸ਼ੋਰ ਕਰੋ ਕਿ ਉਹਦਾ ਕ੍ਰੈਡਿਟ ਕੀ ਆ, ਉਹ ਕਿੰਨੇ ਟਾਈਮ ਤੋਂ ਲੋਡ ਚੁਕਾ ਰਿਹਾ, ਉਹ ਪੈਸੇ ਠੀਕ ਪੇ ਕਰਦਾ ਨਹੀਂ ਕਰਦਾ। ਇਹ ਸਾਰੀਆਂ ਚੀਜ਼ਾਂ ਨੂੰ ਜ਼ਰੂਰ। ਔਰ ਇੱਕ ਚੀਜ਼ ਹੋ ਰਿਹਾ, ਹਰ ਇੱਕ ਮੇਰੇ ਖਿਆਲ ਜਿੰਨੇ ਵੀ ਬੰਦੇ ਆਪਣੇ ਇਸ ਵੇਲੇ ਕੰਮ ਕਰ ਰਹੇ ਸਾਰੇ ਫੈਕਟਰਿੰਗ ਕਰਵਾਉਂਦੇ ਆ, ਕਿਸੇ ਨਾ ਕਿਸੇ ਕੋਲੋਂ ਕਰਵਾਉਂਦੇ ਆ। ਤੇ ਸਾਰੀਆਂ ਫੈਕਟਰਿੰਗ ਕੰਪਨੀਆਂ ਜਿਹੜੀਆਂ ਆ ਉਹ ਦੱਸ ਦਿੰਦੀਆਂ ਕਿ ਕਿਹੜੇ ਬ੍ਰੋਕਰ ਦਾ ਲੋਡ ਤੁਸੀਂ ਕਰ ਸਕਦੇ, ਕਿਹੜੇ ਨਹੀਂ ਕਰ ਸਕਦੇ। ਸੋ ਜੇ ਤੁਸੀਂ ਫੈਕਟਰਿੰਗ ਕਰਦੇ ਆ ਡੈਫੀਨੇਟਲੀ ਉਸ ਸਰਵਿਸ ਦਾ ਜ਼ਰੂਰ ਫਾਇਦਾ ਚੁੱਕੋ। ਤੇ ਨਾਲ ਦੇ ਨਾਲ ਹੀ ਜੇ ਕੋਈ ਨਵਾਂ ਬ੍ਰੋਕਰ ਜਾਂ ਨਵਾਂ ਕੋਈ ਟਰੱਕਿੰਗ ਕੰਪਨੀ ਜਾਂ ਨਵੇਂ ਕਿਸੇ ਕੋਲੋਂ ਲੋਡ ਲੈਣ ਲੱਗਿਆ ਤੇ ਬਹੁਤ ਧਿਆਨ ਦੇ ਨਾਲ ਜੇ ਲੋਡ ਦੇ ਪੈਸੇ ਤੁਹਾਨੂੰ ਲੱਗਦੇ ਆ ਨਾ ਵੀ ਜ਼ਰੂਰਤ ਨਾਲੋਂ ਜ਼ਿਆਦਾ ਆ। ਪਿਛਲੇ ਵੀਕ 'ਚ ਹਰਜੋਤ ਭਾਜੀ ਇੱਕ ਗੱਲ ਹੋਈ ਆ ਕਿ ਇੱਕ ਲੋਡ ਜਿਹੜਾ ਕਿ ਆਪਣੇ ਲੋਰੀਡੋ ਤੋਂ ਬੇਕਰਸਫੀਲਡ ਦਾ ਐਵਰੇਜ ਰੇਟ ਇਸ ਵੇਲੇ 2500 ਦੇ ਲਾਗੇ ਹੈਗਾ, ਤੇ ਉਸ ਬੰਦੇ ਨੂੰ 4800 ਉਹਨਾਂ ਨੇ ਆਫਰ ਕੀਤਾ। ਠੀਕ ਹੈ ਜੀ। ਤੇ ਉਹ ਲੋਡ ਬਹੁਤ ਕਾਹਲੀ ਨਾਲ ਚੱਕ ਕੇ ਵੀ ਇੰਨੇ ਵਧੀਆ ਪੈਸੇ ਤੁਰ ਪਏ, ਸਾਰਾ ਕੁਝ ਕਰ ਲਿਆ ਹਨਾ। ਹੁਣ ਉਸ ਚੀਜ਼ ਦੇ ਬਾਰੇ ਜੇ ਧਿਆਨ ਦੇਈਏ ਤੇ ਇਹ ਰੈੱਡ ਫਲੈਗ ਹੈਗਾ। ਜੇ ਤੁਹਾਨੂੰ 2500 ਦੇ ਲੋਡ ਦੇ 4800 ਕੋਈ ਪੇ ਕਰ ਰਿਹਾ ਨਾ, ਸਮਝ ਲਓ ਵੀ ਉਹ ਪੱਲਿਓਂ ਪਾ ਕੇ ਲੋਡ ਕਰਨਾ ਪੈਣਾ ਤੁਹਾਨੂੰ ਜੀ। ਸੋ ਇਹ ਮੇਰੇ ਖਿਆਲ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ, ਕਿਉਂਕਿ ਹਾਂ ਡੈਫੀਨੇਟਲੀ ਲੋਡਾਂ ਦੀ ਕਮੀ ਆ, ਬੰਦੇ ਜ਼ਿਆਦੇ ਆ, ਆਪਾਂ ਲੋਡ ਬੋਰਡ ਤੇ ਟਿਕਣ ਨਹੀਂ ਦਿੰਦੇ, ਸਾਰਾ ਕੁਛ ਕਰ ਨਹੀਂ ਦਿੰਦੇ, ਪਰ ਜਿਹੜੇ ਕਰੁਕਸ ਹੈਗੇ ਆ, ਜਿਹੜੇ ਬੈਡ ਪੀਪਲ ਹੈਗੇ ਆ, ਉਹ ਵੀ ਜਾਣਦੇ ਇਹੋ ਹੀ ਗੱਲਾਂ। ਤੇ ਖਾਸ ਕਰਕੇ ਜਦੋਂ ਹੁਣ ਆਪਣੇ ਪੰਜਾਬੀ ਭਰਾ ਵੀ ਇਸ ਕੰਮ 'ਚ ਤੁਰ ਪੈਣ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਸਿਚੁਏਸ਼ਨ ਹੈ ਬੜੀ ਮਾੜੀ ਹੋ ਰਹੀ ਹੈ ਇਸ ਵੇਲੇ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਵੀ ਕਿਸੇ ਤਰ੍ਹਾਂ ਇੱਦਾਂ ਦੇ ਮਾਹੌਲ ਦੇ ਵਿੱਚ ਫਸੇ ਹੋ ਜਾਂ ਤੁਹਾਡੇ ਨਾਲ ਧੋਖਾ ਹੋਇਆ, ਜ਼ਰੂਰ ਕਾਲ ਕਰਕੇ ਦੱਸੋ ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਹੈਗੇ ਇਸ ਬਿਜ਼ਨਸ 'ਚ, ਉਹ ਕਿਸੇ ਤਰ੍ਹਾਂ ਨਾਲ ਉਹ ਵੀ ਨਾ ਉਸੇ ਧੋਖੇ ਦੇ ਵਿੱਚ ਫਸ ਜਾਣ। ਸੋ ਬਹੁਤ ਮਾੜੀ ਗੱਲ ਆ ਜੇ ਇੰਨਾ ਜ਼ਿਆਦਾ ਜਿਹੜੀ ਹੇਰਾ ਫੇਰੀ ਹੁਣ ਆਪਣਿਆਂ ਨੇ ਵੀ ਸ਼ੁਰੂ ਕਰ ਦਿੱਤੀ ਆ। ਸੋ ਤੁਸੀਂ ਕਾਲ ਕਰ ਸਕਦੇ ਹੋ 408 272 5200 'ਤੇ ਜੀ, 4082725200। ਤੁਸੀਂ ਜੇ ਵੈਸੇ ਵੀ ਤੁਹਾਡਾ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਵੀ ਹੈਗਾ ਆ, ਤੁਸੀਂ ਉਹ ਵੀ ਜਿਹੜਾ ਆ ਕਾਲ ਕਰਕੇ ਜਿਹੜਾ ਉਹ ਪੁੱਛ ਸਕਦੇ ਹੋ। ਸੋ ਬਿਲਕੁਲ ਅਜਿਹੀਆਂ ਜਿਹੜੇ ਕਹਿ ਲਓ ਵੀ ਸ਼ਾਰਕਸ ਜਿਹਨੂੰ ਕਹਿ ਦਿੰਦੇ ਇੱਥੇ ਲਫ਼ਜ਼ ਵਰਤਿਆ ਜਾਂਦਾ ਵੀ ਇਹਨਾਂ ਤੋਂ ਜਿਹੜਾ ਉਹ ਤੁਸੀਂ ਬਚੋ, ਨਹੀਂ ਤਾਂ ਟੂ ਗੁੱਡ ਟੂ ਬੀ ਟਰੂ ਜਿਹੜੀ ਗੱਲ ਕਈ ਵਾਰੀ ਹੈ ਨਾ, ਉਹ ਵਾਕਿਆ ਜਿਹੜੀ ਉਹ ਪਾਚਣ ਵਾਲੀ ਜਿਹੜੀ ਨਹੀਂ ਹੁੰਦੀ। ਜਿੱਦਾਂ ਦੱਸਦੇ ਹੀ ਆ ਵੀ 2500 ਵਾਲੇ ਦਾ ਕੋਈ 4000 5000 ਜਿਹੜਾ ਪੱਲਿਓਂ ਪਾ ਕੇ ਥੋੜ੍ਹੀ ਕਿਸੇ ਨੇ ਦੇਣਾ, ਉਹ ਕੋਈ ਗੜਬੜੀ ਹੀ ਜਿਹੜਾ ਬਾਅਦ ਦੇ ਵਿੱਚ ਉਹ ਕਰੂਗਾ। ਸੋ ਅਜਿਹੀਆਂ ਚੀਜ਼ਾਂ ਤੋਂ ਜਿਹੜਾ ਬਚੋ। ਜੇ ਤੁਸੀਂ ਅਜਿਹੇ ਧੋਖੇ ਦਾ ਕੋਈ ਸ਼ਿਕਾਰ ਹੋਇਆ ਆ ਤਾਂ ਜ਼ਰੂਰ ਸ਼ੇਅਰ ਵੀ ਕਰੋ, ਤਾਂ ਜੋ ਤੁਹਾਡੀ ਗੱਲ ਸੁਣ ਕੇ ਕਈ ਵਾਰੀ ਜਿਹੜੇ ਹੋਰ ਸੁਣ ਕੇ ਜਿਹੜੇ ਉਹ ਤੁਹਾਡੇ ਤੋਂ ਗੱਲ ਸੁਣ ਕੇ ਜਿਹੜਾ ਉਹ ਗਾਂਹ ਜਿਹੜਾ ਉਹ ਬਚ ਜਾਣਗੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਰਮਨ ਜੀ ਗੱਲ ਕਰੀਏ, ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਕਈ ਵਾਰੀ ਸੁਣਦੇ ਹਾਂ ਅਤੇ ਕਾਫੀ ਜਿਹੜਾ ਭੁਲੇਖਾ ਹੈ ਉਹ ਰਹਿੰਦਾ ਆ ਵੀ ਸਮਝ ਨਹੀਂ ਲੱਗ ਰਹੀ ਹੋ ਕੀ ਰਿਹਾ ਆ। ਫਰੀਟ ਵੇਵਜ਼ ਕਾਫੀ ਇੱਥੇ ਦੀ ਜਿਹੜੀ ਇੱਕ ਮਸ਼ਹੂਰ ਮੈਗਜ਼ੀਨ ਵੀ ਆ ਜਿਹੜੀ ਇਹਨਾਂ ਦੇ ਨਾਲ ਸੰਬੰਧਿਤ ਆ, ਉਹ ਰੀਸੋਰਸ ਇੱਦਾਂ ਦੇ ਜਿਹੜਾ ਉਹ ਹੈਗਾ ਆ। ਹੁਣ ਉਹਨਾਂ ਦੇ ਜਿਹੜੇ ਇੰਟੈਲੀਜੈਂਸ ਗਰੁੱਪ ਵਾਲੇ ਆ ਉਹ ਕਹਿੰਦੇ ਆ ਵੀ 2019 ਦੇ ਵਿੱਚ ਜਿਹੜੀਆਂ ਟਰੱਕਿੰਗ ਕੰਪਨੀਜ਼ ਫੇਲੀਅਰਸ ਆ
ਜਿੱਦਾਂ ਆਪਾਂ ਬੀਤੇ ਦਿਨਾਂ ਦੇ ਵਿੱਚ ਦੱਸਦੇ ਰਹੇ ਖਬਰਾਂ ਕਿ 400 ਟਰੱਕਾਂ ਵਾਲੇ ਬੰਦ ਕਰ ਗਏ, ਕਿਤੇ ਇੱਥੇ ਬੈਂਕਰਪਸੀ ਹੋ ਗਈ, ਕਿਤੇ ਉੱਥੇ ਬੈਂਕਰਪਸੀ ਹੋ ਗਈ, ਜਿਹੜੀ ਆ ਉਹ ਜਿਹੜੀ ਲਗਾਤਾਰ ਫੇਲੀਅਰ ਉਹ ਵਧੂਗਾ। ਦੂਜੇ ਪਾਸੇ ਨਾਲ ਹੀ ਬਲੂਮਬਰਗ ਕਰਕੇ ਖਬਰ ਇਹ ਦੱਸ ਰਹੇ ਆ ਵੀ ਆਉਣ ਵਾਲੇ ਦਹਾਕੇ ਦੇ ਵਿੱਚ ਜਿਹੜੀ ਡਰਾਈਵਰ ਸ਼ਾਰਟੇਜ ਆ ਉਹ ਡਬਲ ਹੋ ਜਾਣੀ ਆ। ਸੋ ਇੱਕ ਪਾਸੇ ਤਾਂ ਮਤਲਬ ਇਹ ਆ ਵੀ ਕੰਮ ਬਹੁਤ ਜ਼ਿਆਦਾ ਆ, ਵੀ ਡਰਾਈਵਰ ਸ਼ਾਰਟੇਜ ਆ, ਵੀ ਇੱਥੇ ਇਹਨਾਂ ਨੂੰ ਜ਼ਰੂਰਤ ਆ। ਦੂਜੇ ਪਾਸੇ ਕੰਪਨੀਆਂ ਜਿਹੜੀਆਂ ਉਹ ਫੇਲ ਹੋ ਰਹੀਆਂ ਆ। ਕੀ ਹੈਗਾ ਇਸ ਪੂਰੇ ਮਾਜਰੇ ਦੇ ਪਿੱਛੇ ਗੱਲ ਕੀ ਆ ਵੀ ਕਿਉਂ ਕੰਪਨੀਆਂ ਜਿਹੜੀਆਂ ਲਗਾਤਾਰ ਉਹ ਫੇਲੀਅਰ ਵੱਲ ਨੂੰ ਜਿਹੜੀਆਂ ਵੱਧ ਰਹੀਆਂ, ਖਾਸ ਕਰਕੇ 2019 ਦੇ ਵਿੱਚ ਜਿੱਦਾਂ ਕਿਹਾ ਜਾ ਰਿਹਾ ਹੈ ਵੀ ਬਹੁਤ ਜ਼ਿਆਦਾ ਜਿਹੜੇ ਫੇਲ ਹੋਣ ਦੇ ਚਾਂਸ ਆ। ਆਲਰੇਡੀ 200 ਤੋਂ ਵੱਧ ਕੰਪਨੀਆਂ ਇਸ ਸਾਲ ਦੇ ਵਿੱਚ ਜਿਹੜੀਆਂ ਬੈਂਕਰਪਸੀ ਫਾਈਲ ਜਿਹੜੀਆਂ ਉਹ ਕਰ ਚੁੱਕੀਆਂ ਹੋਈਆਂ ਨੇ। ਸੋ ਇਹ ਸਮਝ ਨਹੀਂ ਆ ਰਹੀ, ਇੱਕ ਪਾਸੇ ਡਰਾਈਵਰ ਸ਼ਾਰਟੇਜ ਲਗਾਤਾਰ ਵੱਧਦੀ ਜਾ ਰਹੀ ਹੈ, ਦੂਜੇ ਪਾਸੇ ਕੰਪਨੀਆਂ ਫੇਲ ਹੋ ਰਹੀਆਂ। ਬਿਲਕੁਲ ਜੀ, ਇੱਕ ਗੱਲ ਇਹਦੇ 'ਚ ਨਾ ਮੈਂ ਰਾਜਕਿਰਨ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ, ਬੜੀ ਸਿੰਪਲ। ਆਪਾਂ pretty much ਜਿੰਨੇ ਵੀ ਸੁਣਦੇ ਹੋਵਾਂਗੇ ਉਹਨਾਂ ਨੇ ਉਹ ਆਪਣੇ ਉਹ ਐਗਜ਼ਾਮਪਲ ਜਿਹੜੀ ਉਹਨਾਂ ਨੂੰ ਪਤਾ ਹੋਊਗੀ, ਰੀਅਲ ਚੀਜ਼ ਹੈਗੀ ਆ। 2008 ਦੇ ਵਿੱਚ 900-950 ਦੇ ਕਰੀਬ ਬੈਂਕ ਬੰਦ ਹੋਇਆ ਸੀਗਾ ਜੀ, ਠੀਕ ਹੈ ਜੀ। ਪਰ ਉਸ ਤੋਂ ਬਾਅਦ 'ਚ ਬੈਂਕ ਖਤਮ ਨਹੀਂ ਹੋ ਗਏ ਜੀ। ਬੈਂਕ ਥੋੜੇ ਜਿਹੇ ਸਟ੍ਰਿਕਟ ਹੋ ਗਏ, ਬੈਂਕ ਥੋੜੇ ਜਿਹੇ ਸਾਫ਼ ਸੁਥਰੇ ਹੋ ਗਏ। ਬੈਂਕਾਂ ਦੀ ਅੱਜ ਆਪਾਂ ਇੱਕ ਸਮੇਂ ਦੇ ਉੱਤੇ ਜਾ ਕੇ ਆਪਾਂ ਨੂੰ ਬੈਂਕ ਕੰਸੋਲੀਡੇਸ਼ਨ ਕਰਨ ਲੱਗ ਪਏ। ਆਪਾਂ ਨੂੰ ਲੱਗਣ ਲੱਗ ਪਿਆ ਕਿ ਯਾਰ ਇੱਥੇ ਬੈਂਕ ਆਪਣਾ ਇੱਥੇ ਬ੍ਰਾਂਚ ਹੁੰਦੀ ਸੀ ਉਹ ਵੀ ਬੰਦ ਹੋ ਗਈ, ਇੱਥੇ ਬ੍ਰਾਂਚ ਹੁੰਦੀ ਸੀ ਉਹ ਵੀ ਬੰਦ ਹੋ ਗਈ। ਆਪਾਂ ਨੂੰ ਸ਼ੋਰਟੇਜ ਹੋਣੀ ਸ਼ੁਰੂ ਹੋ ਗਈ, ਠੀਕ ਹੈ ਜੀ। ਸੋ ਜਿਹੜੀ ਇਹ ਸਿਚੁਏਸ਼ਨ ਆ, ਇਹ ਸੇਮ ਸਿਚੁਏਸ਼ਨ ਆ ਉਦੋਂ ਬੈਂਕਾਂ ਨਾਲ ਬਣੀ ਸੀ, ਹੁਣ ਟਰੱਕਿੰਗ ਕੰਪਨੀਆਂ ਨਾਲ ਬਣ ਰਹੀ ਹੈ। ਟਰੱਕਿੰਗ ਕੰਪਨੀਆਂ ਕਿਉਂ ਬਣ ਰਹੀ ਆ? ਉਦੋਂ ਬੈਂਕਾਂ ਨੇ ਅਣਗਹਿਲੀਆਂ ਕੀਤੀਆਂ ਸੀਗੀਆਂ, ਠਾਠਾ ਲੋਨ ਕਰੀ ਗਏ ਸੀਗੇ, ਪਤਾ ਹੀ ਨਹੀਂ ਲੱਗਣ ਦਿੱਤਾ ਕਿਸੇ ਨੂੰ ਵੀ ਕੋਈ ਚੀਜ਼ ਕਿੱਦਾਂ ਦੀ ਹੈ ਕਿੱਦਾਂ ਨਹੀਂ, ਜੋ ਹੈ ਸੋ ਆਉਣ ਦਿਓ, ਹਨਾ। ਸੋ ਇਸ ਕਰਕੇ ਉਹ ਹਾਲਾਤ ਬੈਂਕਾਂ ਨਾਲ ਬਣੇ ਸੀ। ਸੇਮ ਹਾਲਾਤ ਜਿਹੜੇ ਆ ਟਰੱਕਿੰਗ ਇੰਡਸਟਰੀ ਨਾਲ ਬਣ ਰਿਹਾ, ਕਿਉਂਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਸ ਵੇਲੇ ਮੈਂ ਜਿੱਦਾਂ ਆਪਾਂ ਆਫ ਏਅਰ ਵੀ ਗੱਲ ਕਰ ਰਹੇ ਸੀ ਪਹਿਲਾਂ, ਕਿ ਜਿਹੜੀ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਲੈ ਲਓ, ਇੱਕ ਆਪਣੀ ਓਰੀਐਂਟਲ ਟਰੱਕਿੰਗ ਇੰਡਸਟਰੀ ਹੈਗੀ ਆਪਣੇ, ਖਾਸ ਕਰਕੇ LA ਜਾਂ ਸਾਊਥ ਦੇ ਵਿੱਚ ਇੱਧਰ ਬਹੁਤ ਜ਼ਿਆਦਾ ਫੈਲੀ ਹੋਈ ਆ, ਜਾਂ ਆਪਣੇ ਰਸ਼ੀਅਨ ਟਰੱਕਿੰਗ ਇੰਡਸਟਰੀ ਲੈ ਲਓ। ਜਿਹੜੇ ਅਸੀਂ ਇਮੀਗ੍ਰੈਂਟਸ ਹੈਗੇ ਆ, ਜਿਹੜੇ ਅਸੀਂ ਬਾਹਰੋਂ ਆਏ ਹੈਗੇ ਆ, ਇਮੀਗ੍ਰੈਂਟਸ ਬੜੇ ਅਗਰੈਸਿਵ ਹੈਗੇ ਕੰਮ ਦੇ ਵਿੱਚ। ਸੋ ਇਹਨਾਂ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ। ਆਪਾਂ ਸਟੋਰਾਂ ਦੇ ਵਿੱਚ ਵੀ ਗੱਲ ਕੀਤੀ ਸੀ, ਸਟੋਰਾਂ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਕੀ ਹੋ ਰਿਹਾ। ਸੇਮ ਚੀਜ਼ ਟਰੱਕਿੰਗ ਦੇ ਵਿੱਚ ਆ। ਜਿਹੜੇ ਕਹਿ ਲਓ ਜੀ ਹਿਸਪੈਨਿਕ ਕਮਿਊਨਿਟੀ ਹੈਗੀ ਆ ਜਾਂ ਹੋਰ ਕੋਈ ਕਮਿਊਨਿਟੀ ਹੈਗੀ ਆ, ਉਹ ਕਮਿਊਨਿਟੀ ਬਾਇਰ ਨਹੀਂ ਹੈਗੀ ਇੰਨੀ ਜ਼ਿਆਦਾ। ਆਪਣਾ ਟਰੱਕ ਲੈ ਕੇ ਉਹ ਨਹੀਂ ਆਉਂਦੇ ਹੈਗੇ ਇੰਨਾ ਜ਼ਿਆਦਾ, ਉਹ ਡਰਾਈਵ ਕਰ ਲੈਂਦੇ ਜ਼ਿਆਦਾ ਪਹਿਲਾਂ। ਆਪਣੇ ਬੰਦੇ ਜਿਹੜੇ ਆ ਜਾਂ ਓਰੀਐਂਟਲ ਹੈ ਜਾਂ ਹੋਰ ਵੀ ਆ, ਇਹ ਬੰਦੇ ਕੁਇਕਲੀ ਓਨਰਸ਼ਿਪ 'ਚ ਆ ਜਾਂਦੇ ਆ ਜੀ। ਸੋ ਓਨਰਸ਼ਿਪ 'ਚ ਕੁਇਕਲੀ ਆਉਣ ਦਾ ਰੀਜ਼ਨ ਉਹਦੇ ਵਿੱਚ ਹੁੰਦਾ ਕਿ ਕਈ ਵਾਰੀ ਤੁਸੀਂ ਐਜੂਕੇਟ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਉਹਦੇ ਲਈ ਰੈਡੀ ਨਹੀਂ ਕਰ ਪਾਉਂਦੇ ਉਸ ਬਿਜ਼ਨਸ ਲਈ। ਤੇ ਜਦੋਂ ਆਪਾਂ ਉਸ ਸਿਚੁਏਸ਼ਨ 'ਚ ਆ ਜਾਂਦੇ, ਆਪਾਂ ਰੈਡੀ ਨਹੀਂ ਕਰ ਪਾਉਂਦੇ, ਫਿਰ ਆਪਾਂ ਗਲਤ ਸਟੈਪ ਚੁੱਕਦੇ ਹਾਂ। ਤੇ ਇੱਕ ਦੂਸਰੀ ਚੀਜ਼ ਇਹ ਆ ਕਿ ਸਾਡੀ ਜਿਹੜੀ ਇੱਥੋਂ ਦੀ ਪੰਜਾਬੀ ਟਰੱਕਿੰਗ ਇੰਡਸਟਰੀ ਹੈ ਨਾ, ਇਹ ਬੜੀ ਦੇਰ ਤੋਂ ਬਹੁਤ ਗਲਤ ਰਾਹ ਤੇ ਚੱਲੀ ਆ ਰਹੀ ਆ। ਸੋ ਜਿੱਦਾਂ ਸਾਡੇ ਪੁਰਾਣੇ ਜਿਹੜੇ ਵੱਡੇ ਆਏ ਸੀ, ਜਿਨ੍ਹਾਂ ਕੋਲ ਟਰੱਕਿੰਗ ਕੰਪਨੀਆਂ ਸੀ, ਜਿਹੜੇ ਉਹਨਾਂ ਦੇ ਵਿੱਚ ਠੀਕ ਚੱਲਦੇ ਆ, ਉਹ ਅੱਜ ਤੱਕ ਵੀ ਚੱਲ ਰਹੇ ਆ। ਜਿਹੜੇ ਉਹਨਾਂ ਦੇ ਵਿੱਚ ਗਲਤ ਚੱਲਦੇ ਸੀ, ਉਹਨਾਂ ਨੇ ਗਾਂਹ ਆਉਣ ਵਾਲੇ ਨੂੰ ਗਲਤ ਸਿਖਾਇਆ। ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਇੰਟੈਂਸ਼ਨਲੀ ਕਿਸੇ ਨੂੰ ਗਲਤ ਸਿਖਾਇਆ, ਪਰ ਉਹ ਜਿਵੇਂ ਉਹ ਕੰਮ ਕਰਦੇ ਸੀ ਉਦਾਂ ਹੀ ਕਿਸੇ ਨੇ ਉਹਨਾਂ ਕੋਲ ਸਿੱਖ ਲਿਆ, ਉਸ ਤੋਂ ਗਾਂਹ ਉਹ ਤੋਂ ਸਿੱਖ ਲਿਆ। ਸੋ ਉਹ ਗਲਤ ਚੱਲਦਾ ਆ ਰਿਹਾ। ਜੇ ਹੁਣ ਆਪਾਂ ਕਹੀਏ ਵੀ 1099 ਜਿਹੜਾ ਆ W2 ਜਿਹੜਾ ਡਰਾਈਵਰ ਦਾ ਇਸ਼ੂ ਆ, ਉਹ ਹੁਣ ਮੈਨੂੰ ਕਈ ਵਾਰੀ ਕਈ ਟਰੱਕਿੰਗ ਕੰਪਨੀਆਂ ਦੇ ਪੁੱਛ ਲੈਂਦੇ, ਭਾਜੀ ਇਹ ਲਾ ਕਦੋਂ ਬਣਿਆ? ਭਾਜੀ ਇਹ ਲਾ ਹਮੇਸ਼ਾ ਤੋਂ ਹੀ ਸੀਗਾ ਜੀ, ਇਹ ਅਸੀਂ ਇਹਨੂੰ ਕਦੀ ਮੰਨਿਆ ਹੀ ਨਹੀਂ ਜੀ, ਠੀਕ ਹੈ ਨਾ। ਸੋ ਇਹ ਲਾ ਹਮੇਸ਼ਾ ਤੋਂ ਹੀ ਸੀ, ਅਸੀਂ ਇਹਨੂੰ ਕਦੀ ਮੰਨਿਆ ਹੀ ਨਹੀਂ। ਅਸੀਂ ਤਰੀਕਾ ਲੱਭ ਲਿਆ ਵੀ ਇਹਨੂੰ ਡੌਜ ਕਿੱਦਾਂ ਕਰਨਾ। ਸੋ ਇਹ ਵੀ ਜਿਹੜਾ ਇੱਕ ਰੀਜ਼ਨ ਆ ਹੁਣ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਉਹ ਇਲੈਕਟ੍ਰੋਨਿਕ ਹੋ ਚੱਲੀ ਆ, ਠੀਕ ਆ। ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਲੱਗਣ ਦੇ ਨਾਲ ਨਾ ਸਾਡੀ ਐਕਚੁਅਲ ਕੁਆਂਟਿਟੀ ਟਰੱਕਾਂ ਦੀ ਐਕਚੁਅਲੀ ਜਿੰਨੀ ਕੁਆਂਟਿਟੀ ਹੈਗੀ ਆ, ਨੰਬਰਸ ਹੈਗੇ ਆ, ਉਹ ਕਲੀਅਰ ਹੋਣੇ ਸ਼ੁਰੂ ਹੋ ਗਏ ਵੀ ਐਕਚੁਅਲ ਦੇ ਵਿੱਚ ਹੈ ਕੀ ਆ ਬਾਹਰ, ਠੀਕ ਹੈ। FMCSA ਜੋ ਸਾਨੂੰ ਨੰਬਰਸ ਦਿੰਦੀ ਆ, ਤੁਸੀਂ ਜਿੰਨੇ ਟਰੱਕਿੰਗ ਕੰਪਨੀਆਂ ਵਾਲੇ ਇਸ ਵੇਲੇ ਹੈਗੇ ਆ, ਤੁਸੀਂ ਇਹ ਦੇਖੋ ਵੀ ਕਿਹਨੇ ਆਪਣੇ ਨੰਬਰਸ ਅਪਡੇਟ ਕੀਤੇ ਸੀ ਅੱਜ ਤੋਂ 2 ਸਾਲ ਪਹਿਲਾਂ ਜੀ। ਆਪਾਂ ਕਦੀ ਵੀ ਅਪਡੇਟ ਕਰਦੇ ਨਹੀਂ ਸੀ। ਜੇ 5 ਟਰੱਕਾਂ ਤੋਂ ਸ਼ੁਰੂ ਕੀਤਾ ਹੈ ਤੇ 15-20 ਤੱਕ ਚਲੇ ਗਏ, ਪਤਾ ਹੀ ਨਹੀਂ ਵੀ ਉਹਨਾਂ ਨੂੰ ਅਪਡੇਟ ਵੀ ਕਰਨਾ ਹੈ, ਤੇ ਅਪਡੇਟ ਕੀਤਾ ਨਹੀਂ। FMCSA ਕੋਲ ਨੰਬਰ ਡਿਫਰੈਂਟ ਆ ਜੀ, ਟੋਟਲ ਨੰਬਰ ਆਫ ਟਰੱਕਸ ਦਾ ਜੀ। ਸਾਡਾ ਜਿਹੜਾ ਐਕਚੁਅਲ ਟਰੱਕ ਨੰਬਰ ਹੈਗੇ ਉਹ ਡਿਫਰੈਂਟ ਆ ਜੀ, ਠੀਕ ਹੈ ਨਾ।
ਸੋ ਉਹ ਚੀਜ਼ਾਂ ਜਿਹੜੀਆਂ ਹੁਣ ਜਦੋਂ ਉਹ ਚੀਜ਼ਾਂ ਬੈਲੈਂਸ ਹੋਣ ਲੱਗੀਆਂ, ਉਹ ਚੀਜ਼ਾਂ ਸਾਰਾ ਹਿੱਲਣ ਲੱਗਾ, ਰੀਅਲ ਨੰਬਰ ਆਫ ਟਰੱਕਸ ਪਤਾ ਲੱਗਣ ਲੱਗਾ, ਤੇ ਕੁਛ ਇੱਕ ਜਿਹੜੀ ਹੁਣ ਅੱਜ ਦੀ ਤਰੀਕ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਹਾਵੀ ਹੁੰਦੀ ਜਾ ਰਹੀ ਸਾਡੇ ਤੇ ਬਹੁਤ ਜ਼ਿਆਦਾ ਜੀ। ਸੋ ਜਦੋਂ ਅਸੀਂ ਟਰੱਕ ਪੋਸਟ ਕਰਦੇ ਹਾਂ, ਜਿੰਨੇ ਅਸੀਂ ਟਰੱਕ ਪੋਸਟ ਕਰਦੇ ਹਾਂ, ਉਹ ਓਨੇ ਹੀ ਸਾਡੇ ਰੇਟ ਨੂੰ ਇਫੈਕਟ ਕਰਦੇ ਆ, ਓਨਾ ਹੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਸਾਡੇ ਮਾਈਂਡ ਸੈਟ ਨੂੰ, ਸਾਡਾ ਜਦੋਂ ਅਸੀਂ ਇਕੱਲਾ ਟਰੱਕ ਪੋਸਟ ਨਹੀਂ ਹੁੰਦਾ, ਉਹਦੇ ਨਾਲ ਸਾਡਾ ਮਾਈਂਡ ਸੈਟ ਵੀ ਰੀਡ ਹੁੰਦਾ ਵੀ ਅਸੀਂ ਕਿੱਥੇ ਆ, ਕਿੰਨੇ ਡੈਸਪਰੇਟ ਆ ਲੋਡ ਚੱਕਣ ਲਈ, ਕਿੰਨੇ ਜਾਣੇ ਇੱਥੇ ਇੱਕੋ ਲੋਡ ਚੱਕਣ ਨੂੰ ਖੜੇ ਆ। ਤੇ ਸੋ ਉਹਦੇ ਹਿਸਾਬ ਦੇ ਨਾਲ ਫਿਰ ਜਿਹੜਾ ਬ੍ਰੋਕਰ ਹੈਗਾ ਉਹ ਆਪਣੇ ਆਪ ਸੈੱਟ ਕਰ, ਉਹਨੂੰ ਜਿਹੜਾ ਸੌਫਟਵੇਅਰ ਹੈ ਉਹ ਸੈੱਟ ਕਰਕੇ ਦਿੰਦਾ ਵੀ ਭਾਈ ਆਹ ਲੇਨ ਦੇ ਉੱਤੇ ਆਹ ਰੇਟ ਜਿਹੜਾ ਅੱਜ ਦੀ ਤਰੀਕ 'ਚ ਚੱਲ ਰਿਹਾ। ਜੀ 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 ਬਿਲਕੁਲ। ਸੋ ਉਹੀ ਗੱਲ ਵੀ ਜੇ ਸ਼ੁਰੂ ਤੋਂ ਆਪਾਂ ਸਹੀ ਚੱਲਦੇ ਰਹਾਂਗੇ ਤਾਂ ਫਿਰ ਇੱਦਾਂ ਦੀਆਂ ਮੁਸ਼ਕਿਲਾਂ ਦਾ ਜਿਹੜਾ ਘੱਟ ਸਾਹਮਣਾ ਜਿਹੜਾ ਆ ਉਹ ਕਰਨਾ ਪਊਗਾ। ਅਤੇ ਆਪਣੇ ਨਾਲ ਕੁਛ ਕਾਲਰ ਵੀ ਜੁੜੇ ਆ ਸਰੋਤਿਓ, ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਜਸਬੀਰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਜੀ ਨਾਲ ਮੈਂ ਇੱਕ ਸ਼ੇਅਰ ਕਰਨਾ ਚਾਹੁੰਦਾ, ਜਿਸ ਤਰ੍ਹਾਂ ਡਿਸਪੈਚਰ ਜਿਹੜਾ ਟਰੱਕ ਉਹਦੇ ਨਾਲ ਅਟੈਚ ਹੈ ਉਹਨੂੰ ਰੇਟ ਕਨਫਰਮੇਸ਼ਨ ਭੇਜਦਾ, ਕੀ ਉਹ ਡਰਾਈਵਰ ਦਾ ਜਾਂ ਟਰੱਕ ਵਾਲੇ ਦਾ ਰਾਈਟ ਹੈਗਾ ਕਿ ਉਹਦੇ ਕੋਲੋਂ ਕੰਪਲੀਟ ਇਨਫੋਰਮੇਸ਼ਨ ਮੰਗੇ ਰੇਟ ਕਨਫਰਮੇਸ਼ਨ ਦੀ, ਜਾਂ ਸਿਰਫ ਉਹਨੂੰ ਪਿਕਅਪ ਔਰ ਡਿਲੀਵਰੀ ਲੋਕੇਸ਼ਨਾਂ ਦਾ ਹੀ ਪਾਰਟ ਭੇਜੇ? ਇਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਦੱਸਣਾ ਤੇ ਮੈਂ ਤੁਹਾਨੂੰ ਫਿਰ ਆਪਣੇ ਨਾਲ ਜੋ ਮਤਲਬ ਇੰਸੀਡੈਂਟ ਵਾਪਰਿਆ ਮੇਰੇ ਨਾਲ ਨਹੀਂ, ਮੈਂ ਤੇ ਖੁਦ ਆਪਣੀ ਡਿਸਪੈਚ ਖੁਦ ਹੀ ਕਰਦਾ, ਲੇਕਿਨ ਮੈਂ ਲੋਡ ਚੱਕਣ ਗਿਆ ਇੱਕ ਜਗ੍ਹਾ ਤੋਂ ਤੇ ਮੇਰੇ ਨਾਲ ਸੇਮ ਗੁਜਰਾਤੀ ਮੁੰਡਾ ਸੀਗਾ, ਉਹ ਲੋਡ ਚੱਕਣ ਆਇਆ ਤੇ ਮੈਨੂੰ ਕਹਿੰਦਾ ਕਿੱਥੇ ਜਾ ਰਿਹਾ? ਮੈਂ ਕਿਹਾ ਮੈਂ ਕੋਲੰਬਸ ਜਾ ਰਿਹਾ। ਮੈਨੂੰ ਕਹਿੰਦਾ ਰੇਟ ਕੀ ਹੈ? ਮੈਂ ਕਿਹਾ ਤੈਨੂੰ ਕੀ ਲਾਇਆ? ਕਹਿੰਦਾ ਮੈਨੂੰ ਆਹ ਲਾਇਆ। ਤੇ ਮੈਂ ਕਿਹਾ ਰੇਟ ਕਨਫਰਮੇਸ਼ਨ ਦਿਖਾ ਜਰਾ। ਤੇ ਜਦੋਂ ਉਹਨੂੰ ਦਿਖਾਇਆ ਤੇ ਸਿਰਫ ਉਹਦੇ ਕੋਲ ਪਾਰਟ ਸੀਗਾ ਉਸ ਕੰਪਨੀ ਦਾ, ਸੇਮ ਕੰਪਨੀ ਦੇ ਲੋਡ ਚੱਕੇ, ਮੈਂ ਮੇਰੇ ਕੋਲ ਵੀ ਉਸੇ ਕੰਪਨੀ ਦਾ ਤੇ ਉਹਦੇ ਕੋਲ ਵੀ, ਲੇਕਿਨ ਉਹ ਕਿਸੇ ਪੰਜਾਬੀ ਤੋਂ ਅੱਗੇ ਲੋਡ ਚੱਕਦਾ ਸੀਗਾ, ਜਿੱਦਾਂ ਮੈਂ ਤੇ ਖੁਦ ਆਪਣਾ ਕਰਦਾ ਨਾ। ਤੇ ਉਹਨੇ ਜਦ ਦੱਸਿਆ ਤੇ ਉਹਦੇ ਤਕਰੀਬਨ $400 ਦਾ ਫਰਕ ਸੀਗਾ। ਤੇ ਮੈਂ ਕਿਹਾ ਰੇਟ ਕਨਫਰਮੇਸ਼ਨ, ਜਦੋਂ ਰੇਟ ਕਨਫਰਮੇਸ਼ਨ ਦਿਖਾਈ ਸਿਰਫ ਉਹ ਦੋ ਪਾਰਟ ਸੀਗੇ, ਪਿਕਅਪ ਡਿਲੀਵਰੀ, ਬਸ। ਉਹ ਦੇਖੋ ਕਿ ਪੰਜਾਬੀ ਬੰਦਾ ਉਸ ਬੰਦੇ ਨੂੰ 7% ਕਹਿੰਦਾ ਮੇਰੇ ਕੋਲ ਚਾਰਜ ਕਰਦਾ ਆਪਣਾ ਡਿਸਪੈਚ ਦਾ, ਤੇ ਤਕਰੀਬਨ $400 ਉਹਨੂੰ ਉਹਦੇ ਚੋਂ ਉਹ ਚ ਕਾਟ ਲਾਤੀ। ਇਹ ਉਹਦਾ ਰਾਈਟ ਹੈ ਡਰਾਈਵਰ ਦਾ ਉਹਦੇ ਕੋਲੋਂ ਕੰਪਲੀਟ ਇਨਫੋਰਮੇਸ਼ਨ ਲੈਣ ਦਾ, ਜਾਂ ਸਿਰਫ ਉਹਨੂੰ ਸਿਰਫ ਉਨੀ ਇਨਫੋਰਮੇਸ਼ਨ ਹੀ ਦੇ ਸਕਦਾ? ਕੱਟਿਓ ਨਾ ਫੋਨ, ਮੈਂ ਜਰਾ ਸੁਣਦਾ। ਹਾਂਜੀ, ਇਹਦੇ ਵਿੱਚ ਭਾਜੀ ਇੱਕ ਚੀਜ਼ ਹੈ, ਕਿਉਂਕਿ ਇਹ ਹੈਗਾ ਪ੍ਰਾਈਵੇਟ ਬਿਜ਼ਨਸ ਹੈਗਾ ਤੁਹਾਡਾ ਔਰ ਉਹਨਾਂ ਦਾ ਪ੍ਰਾਈਵੇਟ ਬਿਜ਼ਨਸ ਹੈਗਾ। ਤੁਸੀਂ ਜਦੋਂ ਕੰਮ ਸ਼ੁਰੂ ਕੀਤਾ, ਕਿਸ ਤਰ੍ਹਾਂ ਦਾ ਤੁਹਾਡਾ ਕੰਟਰੈਕਟ ਹੈਗਾ, ਕਿਸ ਤਰ੍ਹਾਂ ਦੀਆਂ ਤੁਹਾਡੀਆਂ ਸਾਰੀਆਂ ਚੀਜ਼ਾਂ ਹੈਗੀਆਂ, ਉਹਨਾਂ ਚੀਜ਼ਾਂ ਤੇ ਇਹ ਚੀਜ਼ ਡਿਪੈਂਡ ਕਰਦੀ ਆ। ਰਾਈਟ ਕਹਿਣ ਵਾਲੀ ਗੱਲ ਕੋਈ ਐਸਾ ਲਾਅ ਨਹੀਂ ਹੈਗਾ ਕਿ ਕੋਈ ਕੰਪਨੀ ਇਸ ਤਰ੍ਹਾਂ ਦਿਖਾਵੇ। ਇਹ ਕੰਪਨੀ ਦਾ ਜਿਹੜਾ ਹੈਗਾ ਢੰਗ ਤਰੀਕਾ, ਨਿੱਜੀ ਆ ਕੰਮ ਕਰਨ ਦਾ ਤਰੀਕਾ, ਉਹ ਕਿੱਦਾਂ ਦਾ ਆ। ਜੇ ਕੋਈ ਵੀ ਐਸਾ ਬੰਦਾ ਹੈਗਾ ਵੀ ਜਿਹੜੇ ਇਸ ਤਰ੍ਹਾਂ ਦੇ ਕੋਈ ਤਰੀਕੇ ਹੈਗੇ ਆ, ਟਰਾਈ ਟੂ ਫਾਈਂਡ ਆਊਟ ਜਿਹੜੀ ਕੰਪਨੀ ਤੁਹਾਨੂੰ ਸਹੀ ਤਰੀਕੇ ਨਾਲ ਲੋਡ ਦਿੰਦੀ ਆ ਉਹਦੇ ਨਾਲ ਕੰਮ ਕਰੋ। ਜੇ ਕੋਈ ਇਸ ਤਰ੍ਹਾਂ ਦੀ ਕੰਪਨੀ ਕੰਮ ਕਰ ਰਹੀ ਹੈਗੀ ਆ ਤੇ ਉਹਨੂੰ ਅਵੋਇਡ ਕਰੋ। ਮੇਰੇ ਖਿਆਲ ਦੇ ਵਿੱਚ ਇਹ ਪਰਸਨਲ ਡਿਸੀਜਨ ਹੈਗਾ, ਕੋਈ ਇੱਦਾਂ ਦਾ ਲਾਅ ਨਹੀਂ ਹੈਗਾ ਕਿ ਕਿਸੇ ਕੰਪਨੀ ਨੂੰ ਰਿਕੁਆਇਰ ਕੀਤਾ ਜਾਵੇ ਵੀ ਉਹ ਜਿਹੜੀ ਆਪਣਾ ਇਸ ਤਰ੍ਹਾਂ ਲੋਡ ਦੇ ਜਿਹੜੇ ਪੇਪਰ ਵਰਕ ਆ ਉਹ ਦਿਖਾਵੇ। ਜੀ 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 ਬਿਲਕੁਲ। ਥੈਂਕ ਯੂ ਜੀ ਸਵਾਲ ਦੇ ਲਈ ਤੁਹਾਡਾ ਜੀ। ਤੇ ਅਗਲੀ ਖਬਰ ਵੱਲ ਚਲੀਏ ਆਪਣੇ ਰਮਨ ਜੀ ਤੇ ਰਾਜਕਨ ਜੀ। ਤੇ ਇਹ ਆ ਰਹੀ ਆ ਵੀ ਜਿਹੜੀ ਲੈਂਡਿੰਗ ਦੇ ਹੁਣ ਜਿਹੜਾ ਲੋਨ ਖਾਸ ਕਰਕੇ ਤੁਸੀਂ ਟਰੱਕਿੰਗ ਦੇ ਲੈ ਲੈਂਦੇ ਆ ਜੀ, ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਕਾਫੀ ਜ਼ਿਆਦਾ ਸਟ੍ਰਿਕਟ ਕਰ ਦਿੱਤੀਆਂ ਗਈਆਂ। ਜਦੋਂ ਪਹਿਲਾ ਰਿਸੈਸ਼ਨ ਆਇਆ ਸੀ 2007 ਤੋਂ ਲੈ ਕੇ 2009 ਤੱਕ, ਉਸ ਟਾਈਮ ਦੇ ਉੱਤੇ ਜਿਹੜਾ ਕ੍ਰੈਡਿਟ ਕਰੰਚ ਹੋਇਆ ਸੀਗਾ, ਪਰ ਹੁਣ ਕਹਿੰਦੇ ਵੀ ਪਿਛਲੇ ਕੁਝ ਕੁ ਮਹੀਨਿਆਂ ਤੋਂ ਫਿਰ ਬਹੁਤ ਜ਼ਿਆਦਾ ਜਿਹੜੀਆਂ ਲੋਨ ਦੀਆਂ ਰਿਕੁਆਇਰਮੈਂਟਸ ਆ ਉਹ ਟਾਈਟ ਕਰ ਦਿੱਤੀਆਂ ਗਈਆਂ। ਅਤੇ ਇਹਦੇ ਵਿੱਚ ਮੇਨ ਰੀਜ਼ਨ ਇਹ ਦੱਸਿਆ ਗਿਆ ਵੀ ਕਾਫੀ ਵੱਡੀ ਗਿਣਤੀ 'ਚ ਜਿਹੜੀਆਂ ਕੰਪਨੀਆਂ ਆ ਜਿਨ੍ਹਾਂ ਦਾ ਪੂਅਰ ਕ੍ਰੈਡਿਟ ਸੀ ਜਾਂ ਇਸ ਤਰ੍ਹਾਂ ਸੀ, ਉਹ ਬੈਂਕਰਪਸੀ ਫਾਈਲ ਕਰ ਗਈਆਂ ਆ। ਜੀ ਬਿਲਕੁਲ, ਇਹ ਡੈਫੀਨੇਟਲੀ ਹਰਜੋਤ ਭਾਜੀ ਉਸੇ ਚੀਜ਼ ਦਾ ਨਤੀਜਾ ਆ ਕਿ ਜਦੋਂ ਬੈਂਕਰਪਸੀਜ਼ ਹੋਣ ਲੱਗ ਜਾਂਦੀਆਂ ਤੇ ਫਿਰ ਜਿਹੜੇ ਬੈਂਕ ਹੈਗੇ ਆ ਉਹ ਗਾਂਹ ਜਿਹੜਾ ਲੋਨ ਦੇਣਾ ਆ ਜਾਂ ਗਾਂਹ ਜਿਹੜਾ ਕੰਮ ਕਰਨਾ ਆ
ਉਹਦੇ ਵਿੱਚ ਉਹ ਥੋੜ੍ਹੇ ਜਿਹੇ ਫਿਰ ਸਟ੍ਰਿਕਟ ਹੋ ਜਾਂਦੇ ਆ। ਇਹ ਆਬਵੀਅਸਲੀ ਹਰ ਇੱਕ ਪਾਸੇ ਹੀ ਆ, ਐਵਰੀ ਟਾਈਮ ਇਹ ਹੁੰਦਾ ਆ ਜਦੋਂ ਕੋਈ ਕਿਸੇ ਏਰੀਆ ਦੇ ਵਿੱਚ ਕਿਸੇ ਸੈਕਟਰ ਦੇ ਵਿੱਚ ਇੱਦਾਂ ਦਾ ਕੰਮ ਜ਼ਿਆਦਾ ਹੋਣਾ ਸ਼ੁਰੂ ਹੋ ਜਾਵੇ ਤੇ ਬੈਂਕ ਆਲਵੇਜ਼ ਜਿਹੜਾ ਆ ਉਹ ਆਪਣਾ ਕ੍ਰੈਡਿਟ ਦਾ ਜਿਹੜਾ ਸਿਸਟਮ ਹੈਗਾ ਥੋੜਾ ਟਾਈਟ ਕਰ ਦਿੰਦੇ ਆ। ਤੇ ਡੈਫੀਨੇਟਲੀ ਪਿਛਲੇ 2 ਮਹੀਨਿਆਂ ਤੋਂ ਜਿਹੜਾ ਖਾਸ ਕਰਕੇ ਸਿੰਗਲ ਓਨਰ ਆਪਰੇਟਰ ਦਾ ਹੈਗਾ ਉਹ ਕਾਫੀ ਜਿਹੜਾ ਕ੍ਰਾਈਟੇਰੀਆ ਟਾਈਟ ਕੀਤਾ ਜਾ ਚੁੱਕਾ ਜੀ। ਸੋ ਬਿਲਕੁਲ ਜਿਹੜੀਆਂ ਸਮਾਲ ਕਹਿੰਦੇ ਟਰੱਕਿੰਗ ਫਾਰਮਸ ਹੈਗੀਆਂ ਆ ਉਹਨਾਂ ਲਈ ਜਿਹੜੀਆਂ ਇਹ ਲੈਂਡਿੰਗ ਸਟੈਂਡਰਡਸ ਆ ਕਾਫੀ ਜ਼ਿਆਦਾ ਟਾਈਟ ਕਰ ਦਿੱਤੇ ਗਏ ਹੈਗੇ ਆ। ਇੱਕ ਪ੍ਰਿਯੰਕਾ ਪ੍ਰਕਾਸ਼ ਨਾਮ ਦੀ ਲੇਡੀ ਜਿਹੜੀ ਆ ਉਹ ਕੰਮ ਕਰਦੀ ਆ ਫੰਡੇਰਾ ਨਾਮ ਦੀ ਕੰਪਨੀ ਦੇ ਵਿੱਚ, ਜਿਹੜੇ ਕਿ ਕਹਿੰਦੇ ਸਮਾਲਰ ਫਰਮਸ ਜਿੰਨੀਆਂ ਹੁੰਦੀਆਂ ਜਾਂ ਓਨਰ ਆਪਰੇਟਰਸ ਹੈਗੇ ਆ ਉਹਨਾਂ ਨੂੰ ਉਹ ਜਿਹੜਾ ਲੋਨਸ ਦਿੰਦੇ ਆ। ਅਤੇ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਆਪਣੇ ਜਿਹੜੇ ਸਮਾਲ ਬਿਜ਼ਨਸ ਓਨਰਸ ਜਿਨ੍ਹਾਂ ਦੇ 1-1 2-2 ਟਰੱਕ ਜਾਂ 5-7 ਆ ਉਹਨਾਂ ਨੂੰ ਹਰ ਸਾਲ ਆਪਣਾ ਜਿਹੜਾ ਕ੍ਰੈਡਿਟ ਆ ਉਹ ਜ਼ਰੂਰ ਚੈੱਕ ਕਰਨਾ ਚਾਹੀਦਾ। ਕਈ ਵਾਰੀ ਕੀ ਹੁੰਦਾ ਜੇ ਕ੍ਰੈਡਿਟ 'ਤੇ ਕੁਛ ਨਾ ਕੁਛ ਨੈਗੇਟਿਵ ਆ ਅਤੇ ਫਿਰ ਤੁਹਾਨੂੰ ਜਿਹੜਾ ਲੋਨ ਆ ਉਹ ਜਾਂ ਤਾਂ ਇੰਟਰਸਟ ਰੇਟ ਬਹੁਤ ਹਾਈ ਮਿਲੂਗਾ ਜਾਂ ਲੋਨ ਨਹੀਂ ਮਿਲੂਗਾ। ਸੋ ਆਪਣਾ ਜਿਹੜਾ ਕ੍ਰੈਡਿਟ ਆ ਉਹ ਕਹਿੰਦੇ ਵੀ ਉਹ ਜ਼ਰੂਰ ਚੈੱਕ ਕਰੋ। ਅਤੇ ਅੱਜ ਕੱਲ੍ਹ ਆਪਾਂ ਪਿਛਲੇ ਜਿਹੜੇ ਸਾਡੇ ਜਿਹੜੇ ਸ਼ੋਜ਼ ਆ ਉਹਨਾਂ 'ਚ ਦੱਸਦੇ ਰਹਿੰਦੇ ਆ ਕਿੰਨੇ ਸਾਈਟ ਹੈਗੇ ਜਿੱਥੇ ਤੁਸੀਂ ਜਿਹੜੇ ਫਰੀ ਆਪਣਾ ਕ੍ਰੈਡਿਟ ਚੈੱਕ ਕਰ ਸਕਦੇ ਆ। annualcreditreport.com ਕਰਕੇ ਹੈਗੀ ਆ ਤਾਂ ਕਿ ਤੁਹਾਨੂੰ ਜਿਹੜਾ ਆ ਪਤਾ ਲੱਗ ਜਾਏ। ਕਈ ਵਾਰੀ ਪਤਾ ਹੀ ਨਹੀਂ ਹੁੰਦਾ ਵੀ ਤੁਹਾਡਾ ਕੋਈ ਬਿੱਲ ਦਿੱਤਾ ਨਹੀਂ ਤਾਂ ਉਹ ਕਲੈਕਸ਼ਨ ਨੂੰ ਚਲੇ ਗਿਆ, ਉਹਦੇ ਨਾਲ ਤੁਹਾਡਾ ਸਕੋਰ ਬਹੁਤ ਥੱਲੇ ਚਲੇ ਗਿਆ। ਸੋ ਕ੍ਰੈਡਿਟ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਤੁਹਾਨੂੰ ਚੈੱਕ ਕਰਨਾ ਚਾਹੀਦਾ। ਬਿਲਕੁਲ ਇਸੇ ਦੇ ਨਾਲ ਹੀ ਜੇ ਸੰਬੰਧਿਤ ਆਪਾਂ ਗੱਲ ਕਰਦੇ ਜਾਈਏ ਕਿਉਂਕਿ ਟਰੱਕਰਸ ਆ ਥਾਂ ਦੇ ਉੱਤੇ ਜਾਂਦੇ, ਕਦੀ ਕਿਤੇ ਖਾਂਦੇ ਨੇ, ਕਦੀ ਕਿਤੇ ਉਹਨਾਂ ਨੂੰ ਜਾਣਾ ਪੈਂਦਾ, ਕਦੀ ਕਿਤੇ ਕਾਰਡ ਘਸਾਉਂਦੇ ਨੇ। ਸੋ ਤੁਹਾਡੀ ਆਈਡੈਂਟੀਟੀ ਥੈਫਟ ਦਾ ਜਾਂ ਇੱਦਾਂ ਦੇ ਕਾਰਡਸ ਕਰਕੇ ਜਿਹੜਾ ਕ੍ਰੈਡਿਟ ਕਾਰਡ ਤੁਹਾਡੇ ਚੋਰੀ ਹੋਣ ਦਾ ਜਿਹੜਾ ਰਿਸਕ ਆ ਬਹੁਤ ਜ਼ਿਆਦਾ ਵੱਧ ਹੁੰਦਾ। ਪਿਛਲੇ ਬੀਤੇ ਦਿਨਾਂ ਦੇ ਵਿੱਚ ਆਪਾਂ ਦੱਸਿਆ ਵੀ ਸੀਗਾ ਜਿਹੜਾ ਇਕਵੀਫੈਕਸ ਕਰਕੇ ਜਿਹੜੀ ਕ੍ਰੈਡਿਟ ਮੋਨੀਟਰਿੰਗ ਜਿਹੜੀ ਕੰਪਨੀ ਆ ਉਹਨਾਂ ਦਾ 150 ਮਿਲੀਅਨ ਲੋਕਾਂ ਦਾ ਜਿਹੜਾ ਕ੍ਰੈਡਿਟ ਇਨਫੋਰਮੇਸ਼ਨ ਆ ਉਹ ਚੋਰੀ ਹੋਈ ਸੀ। ਆਈਡੈਂਟੀਟੀ ਥੈਫਟ ਵੀ ਕਈ ਲੋਕਾਂ ਦਾ ਜਿਹੜਾ ਉਸ 'ਤੇ ਕਰਕੇ ਹੋ ਗਿਆ। ਕੱਲ੍ਹ ਪਰਸੋਂ ਜਿਹੜੀ FTC ਦੇ ਨਾਲ ਜਿਹੜੀ ਆ ਉਹਨਾਂ ਨੇ ਸੈਟਲਮੈਂਟ ਜਿਹੜੀ ਉਹ ਕੀਤੀ ਹੈ ਫੈਡਰਲ ਟ੍ਰੇਡ ਕਮਿਸ਼ਨ ਉਹਨਾਂ ਦੇ ਨਾਲ $700 ਮਿਲੀਅਨ ਤੱਕ ਦੀ, ਜਿਸ ਦੇ ਵਿੱਚ ਉਹਨਾਂ ਨੇ ਤਕਰੀਬਨ $450 ਜਿਹੜੇ ਉਹਨਾਂ ਲੋਕਾਂ ਨੂੰ ਜਿਹੜੇ ਆ ਉਹ ਵੰਡਣੇ ਆ ਜਿਨ੍ਹਾਂ ਦੇ ਨਾਲ ਇੱਦਾਂ ਆਈਡੈਂਟੀਟੀ ਥੈਫਟ ਵਗੈਰਾ ਜਿਹੜਾ ਉਹ ਹੋਇਆ ਆ। ਸੋ ਮੇਕ ਸ਼ੋਰ ਕਰੋ ਵੀ ਜੇ ਤੁਹਾਡੇ ਨਾਲ ਇੱਦਾਂ ਹੋਇਆ ਆ ਤੁਸੀਂ ਉਸ ਦੇ ਕਰਕੇ ਪੈਸੇ ਲੂਜ਼ ਕੀਤੇ ਆ ਜਾਂ ਉਹਦੇ ਕਰਕੇ ਉਹਨਾਂ ਨੇ ਇਸ ਦੇ ਵਿੱਚ ਇਹ ਆਖਿਆ ਵੀ ਜੇ ਤੁਸੀਂ ਇਸ ਆਈਡੈਂਟੀਟੀ ਥੈਫਟ ਦੇ ਸ਼ਿਕਾਰ ਹੋਏ ਹੋ ਅਤੇ ਉਸ ਤੋਂ ਬਚਣ ਦੇ ਲਈ ਤੁਸੀਂ ਕ੍ਰੈਡਿਟ ਮੋਨੀਟਰਿੰਗ ਜਾਂ ਇੱਦਾਂ ਦੀਆਂ ਚੀਜ਼ਾਂ ਦੀਆਂ ਤੁਸੀਂ ਬਾਏ ਕੀਤੀਆਂ ਆ ਤਾਂ ਤੁਸੀਂ ਇਸ ਪੇਮੈਂਟ ਦੇ ਵਿੱਚੋਂ ਕੁਛ ਅਮਾਊਂਟ ਦੇ ਜਿਹੜੇ ਹੱਕਦਾਰ ਹੋ ਸਕਦੇ। $125 ਤੋਂ ਵੱਧ ਤੱਕ ਜਿਹੜੇ ਇੱਦਾਂ ਜਿਹੜਾ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਵੰਡੇ ਜਾਣੇ ਆ। ਸੋ ਮੇਕ ਸ਼ੋਰ ਕਰੋ ਵੀ ਇਹ ਜਿਹੜਾ ਤੁਸੀਂ ਇਕਵੀਫੈਕਸ ਦਾ ਜਿਹੜਾ ਡਾਟਾ ਬਰੀਚ ਹੋਇਆ ਸੀ ਕਿ ਉਸ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਚੋਰੀ ਹੋਈ ਸੀ ਅਤੇ ਜੇ ਇਨਫੋਰਮੇਸ਼ਨ ਚੋਰੀ ਹੋਈ ਹੈ ਕੀ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਕਰੈਕਟ ਕਰਨ ਦੇ ਲਈ ਤੁਸੀਂ ਆਪਣੇ ਪੱਲਿਓਂ ਡਾਲਰ ਲਾ ਕੇ ਜਿਹੜੇ ਕੁਛ ਖਰਚੇ ਨੇ ਅਤੇ ਜੇ ਖਰਚੇ ਨੇ ਤਾਂ ਫਿਰ ਤੁਸੀਂ ਉਸ ਸੈਟਲਮੈਂਟ ਦੇ ਵਿੱਚੋਂ ਕੁਛ ਡਾਲਰਾਂ ਦੇ ਜਿਹੜੇ ਹੱਕਦਾਰ ਜਿਹੜੇ ਉਹ ਹੋ ਸਕਦੇ ਹੋ। ਸੋ ਜ਼ਰੂਰ ਤੁਸੀਂ ਵੀ ਜਿਹੜਾ ਖੁਦ ਵੀ ਜਿਹੜਾ ਉਹ ਜਾ ਕੇ ਚੈੱਕ ਕਰ ਸਕਦੇ ਹੋ। ਮੇਕ ਸ਼ੋਰ ਕਰੋ ਇਹ ਨਾ ਹੋਵੇ ਵੀ ਚੈੱਕ ਕਰਦੇ ਤੁਸੀਂ ਗਲਤ ਥਾਂ ਦੇ ਉੱਤੇ ਆਪਣਾ ਕ੍ਰੈਡਿਟ ਕਾਰਡ ਦੁਬਾਰਾ ਇਨਫੋਰਮੇਸ਼ਨ ਤੇ SSN ਜਿਹੜਾ ਭਰ ਕੇ ਤੇ ਕੋਈ ਹੋਰ ਜਿਹੜਾ ਚੋਰੀ ਕਰਵਾ ਲਿਓ। ਮੇਕ ਸ਼ੋਰ ਕਰੋ ਵੀ ਜਿੱਥੇ ਤੁਸੀਂ ਚੈੱਕ ਕਰਨਾ ਆ ਆਈ ਗੈਸ ਇਕਵੀਫੈਕਸ ਵਾਲਿਆਂ ਦੀ ਹੀ ਇੱਕ ਉਹਨਾਂ ਨੇ ਇੱਕ ਸਪੈਸ਼ਲ ਵੈਬਸਾਈਟ ਜਿਹੜੀ ਉਹ ਬਣਾਈ ਆ ਜਿਹਦੇ 'ਤੇ ਭਰ ਕੇ ਤੁਸੀਂ ਆਪਣਾ ਜਿਹੜਾ ਆਪਣਾ ਲਾਸਟ ਨੇਮ ਅਤੇ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਨੰਬਰ ਜਿਹੜੇ 6 ਨੰਬਰ ਅਖੀਰਲੇ ਜਿਹੜੇ ਆ ਉਹ ਪਾ ਕੇ ਜਿਹੜਾ ਉਹ ਤੁਸੀਂ ਸਰਚ ਉਸ ਦੇ ਵਿੱਚ ਕਰ ਸਕਦੇ ਹੋ ਵੀ ਕਿਤੇ ਤੁਸੀਂ ਇਸ ਦੇ ਸ਼ਿਕਾਰ ਤਾਂ ਨਹੀਂ ਹੋਏ ਸੀਗੇ। ਟਰੱਕਰਸ ਇਸ ਦਾ ਜਿਹੜਾ ਕਾਫੀ ਜ਼ਿਆਦਾ ਕਈ ਵਾਰੀ ਜਿਹੜੇ ਸ਼ਿਕਾਰ ਆ ਉਹ ਹੋ ਜਾਂਦੇ ਨੇ। ਸੋ ਜ਼ਰੂਰ ਆਪਣਾ ਜਿਹੜਾ ਇਕਵੀਫੈਕਸ ਵਾਲਾ ਜਿਹੜੀ ਸੈਟਲਮੈਂਟ ਹੋਈ ਆ ਉਹਦੇ ਵਿੱਚੋਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਸੀਂ ਹੱਕਦਾਰ ਬਣਦੇ ਹੋ ਜਾਂ ਨਹੀਂ। ਜੀ। ਸੋ ਬਿਲਕੁਲ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜਿਹੜੀਆਂ ਹੋਰ ਜਿਹੜੀ ਟਰੱਕਿੰਗ ਦੇ ਨਾਲ ਰਿਲੇਟਡ ਨਿਊਜ਼ ਆ ਉਹ ਸਾਂਝੀਆਂ ਕਰਾਂਗੇ। ਅਗਰ ਕਿਸੇ ਵੀਰ ਨੂੰ ਕੁਐਸਚਨ ਹੈਗਾ ਟਰੱਕਿੰਗ ਦੇ ਨਾਲ ਰਿਲੇਟਡ ਅਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 'ਤੇ। ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
पंजाबी कल्चर अकेडमी बड़े मान नाल पेश करदे ने तीयां तीज दियां बीबियां भैणां ते बच्चियां लई सैक्रामेंटो च एल्ग्रो पार्क एल्ग्रो विखे एतियां इस वार 11 अगस्त दिन ऐतवार नूं होणगियां जिस विच गीत संगीत दे नाल नाल गिद्दे दियां धमालां बोलियां स्किटां डीजे तो इलावा होर भी बहुत सारियां मनोरंजक आइटमां पेश कीतियां जाणगियां। ए मेला सिर्फ औरतां लई है। दाखला ते पार्किंग बिल्कुल मुफ्त है। टीम एंटर करवाउण लई फोन नंबर 9162406969 या स्टॉल लगाउण लई 9163209444 ते कॉल करो। पंजाब वांग खुले मैदान विच असली तियां दा आनंद लैण लई 11 अगस्त नूं एल्ग्रो पार्क विच पहुंचो। लाल नीले पीले बागे सूट सोनिया बनी फिरदियां ने फ्रूट सोनिया। शहनाई ब्राइडल बुटीक फ्रीमोंट वालियां ते लग चुकी है 25% डिस्काउंट दी भारी सेल। शहनाई ब्राइडल बुटीक सब तो वड्डा स्टोर जिथों खरीद सकते हो हर एक तरह ਦੀਆਂ ਸਾੜੀਆਂ ਲਹਿੰਗੇ ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ ਜਿਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ DOT ਐਂਡ ਨਾਨ DOT ਫਿਜ਼ੀਕਲਸ ਐਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG ਬਲੱਡ ਵਰਕ ਯੂਰਿਨ ਐਨਾਲਿਸਿਸ TB ਟੈਸਟਿੰਗ ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼ ਲੇਜ਼ਰ ਹੇਅਰ ਰਿਮੂਵਲ ਫਿਲਰਸ ਰਿੰਕਲਸ ਰਿਲੈਕਸਰਸ anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। जुगनी जुगनी तेरी जुगनी अल्लाह बिस्मिल्लाह तेरी जुगनी जुगनी कत दी चरखा ना लैंदी साईं दा। सत श्री अकाल दोस्तों, मैं तुहाडा अपना लखविंदर वडाली ते तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ, ਜੇਕਰ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੈਗਾ ਆ, ਤੁਸੀਂ ਜਿਹੜਾ ਕਾਲ ਕਰ ਸਕਦੇ ਹੋ ਨੰਬਰ 408 272 5200 4082725200।
ਬਾਕੀ ਜਿਹੜੀਆਂ ਆਪਾਂ ਤੁਹਾਨੂੰ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਹ ਆਪਾਂ ਦੱਸ ਰਹੇ ਹਾਂ ਆਪਣੇ ਨਾਲ। ਕਾਲ ਤੋਂ ਪਹਿਲਾਂ ਆਪਣੇ ਨਾਲ ਕਈਆਂ ਨੇ ਕੁਐਸਚਨ ਸੀਗੇ ਫੇਸਬੁੱਕ ਦੇ ਉੱਤੇ ਵੀ, ਰਾਜਕਨਵੀਰ ਸਿੰਘ ਜੀ ਵੀ ਆਪਾਂ ਕ੍ਰੈਡਿਟ ਕਿੱਦਾਂ ਚੈੱਕ ਕਰ ਸਕਦੇ ਹਾਂ? ਜੀ ਜੀ, ਗੂਗਲ ਤੇ ਸਰਚ ਕਰ ਲਿਓ ਕ੍ਰੈਡਿਟ ਕਰਮਾ KARMA, ਤੇ ਇਹ ਫ੍ਰੀ ਕ੍ਰੈਡਿਟ ਰਿਪੋਰਟ ਦਿੰਦੇ ਹੈਗੇ। 2 ਮੇਜਰ ਜਿਹੜੀਆਂ ਕ੍ਰੈਡਿਟ ਬਿਊਰੋਜ਼ ਹੈਗੀਆਂ, ਇਕੁਇਫੈਕਸ ਤੇ ਟ੍ਰਾਂਸਯੂਨੀਅਨ ਤੇ ਇਕੁਇਫੈਕਸ। ਕੋਈ ਕੈਚ ਨਹੀਂ, ਕੋਈ ਗਿਮਿਕ ਨਹੀਂ ਹੈਗਾ, ਸਾਰਾ ਕੁਝ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਕ੍ਰੈਡਿਟ ਕਰਮਾ ਇਹ ਜਾ ਕੇ ਕਰ ਲਿਓ, ਹਰ ਇੱਕ ਦਾ ਚੈੱਕ ਕਰ ਸਕਦੇ ਹੋ ਤੁਸੀਂ। ਜਿਹੜੇ ਆਪਣੇ, ਮੇਰਾ ਕਹਿਣ ਦਾ ਮਤਲਬ ਆਪਣਾ ਹਰ ਇੱਕ ਜਣਾ ਆਪਣੇ ਐਪ ਡਾਊਨਲੋਡ ਕਰਕੇ ਆਪਣੇ ਫੋਨ ਦੇ ਵਿੱਚ ਜਿਹੜਾ ਕਰ ਸਕਦਾ। ਅੱਜ ਕੱਲ੍ਹ ਇੱਦਾਂ ਦੀਆਂ ਕਾਫੀ ਜਿਹੜੀਆਂ ਐਪਸ ਆ ਉਹ ਆ ਰਹੀਆਂ ਨੇ। ਸੋ ਹਰਜੋਤ ਭਾਜੀ ਜੀ, ਹਰਜੋਤ ਭਾਜੀ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿਹੜਾ ਤੁਸੀਂ ਇੱਦਾਂ ਕ੍ਰੈਡਿਟ ਚੈੱਕ ਕਰਨਾ, ਤੁਸੀਂ ਕਿਸੇ ਦੀ ਸੋਸ਼ਲ ਸਿਕਿਉਰਿਟੀ ਪਾ ਕੇ ਕਿਸੇ ਦਾ ਕ੍ਰੈਡਿਟ ਨਹੀਂ ਚੈੱਕ ਕਰ ਸਕਦੇ। ਇਦਾਂ ਦਾ ਕੰਮ ਕਰਦੇ ਫੜੇ ਜਾਂਦੇ ਆ ਤੇ ਉਹਦਾ ਬਹੁਤ ਵੱਡਾ ਜੁਰਮਾਨਾ ਫਰਾਡ ਆ। ਸੋ ਮੇਕ ਸ਼ੋਰ ਜਦੋਂ ਇਹੋ ਜਿਹੀ ਐਪ ਯੂਜ਼ ਕਰਨੀ ਆ, ਮੇਕ ਸ਼ੋਰ ਇਟਸ ਓਨਲੀ ਯੂ ਐਂਡ ਓਨਲੀ ਯੂ। ਤੁਸੀਂ ਕਿਸੇ ਦਾ ਹੋਰ ਦਾ ਕ੍ਰੈਡਿਟ ਚੈੱਕ ਨਹੀਂ ਕਰ ਸਕਦੇ ਇਹ, ਕਿਉਂਕਿ ਇਹ ਚੀਜ਼ ਜਿਹੜੀ ਆ, ਕਿਉਂਕਿ ਅੱਜ ਕੱਲ੍ਹ ਕਾਫੀ ਖੁੱਲ ਚੁੱਕੀ ਆ, ਈਜ਼ੀ ਹੋ ਚੁੱਕੀ ਆ। ਸੋ ਪਲੀਜ਼ ਇਹ ਚੀਜ਼ ਤੋਂ ਗੁਰੇਜ਼ ਕਰਿਓ, ਕਿਉਂਕਿ ਜਿੰਨਾ ਚਿਰ ਤੱਕ ਜਿਹਦਾ ਤੁਸੀਂ ਕ੍ਰੈਡਿਟ ਚੈੱਕ ਕਰਨਾ ਉਹਦਾ, ਜੇ ਤੁਸੀਂ ਕਿਸੇ ਹੋਰ ਦਾ ਕ੍ਰੈਡਿਟ ਚੈੱਕ ਕਰਨਾ, ਜਿੰਨਾ ਚਿਰ ਤੱਕ ਤੁਸੀਂ ਉਹਨਾਂ ਦੇ ਕੋਲੋਂ ਆਥੋਰਾਈਜ਼ੇਸ਼ਨ ਫਾਰਮ ਸਾਈਨ ਨਹੀਂ ਕਰਵਾਇਆ, ਦੇਅਰ ਇਜ਼ ਨੋ ਵੇ, ਵੈਰੀ ਬੈਡ, ਮਤਲਬ ਬਹੁਤ ਵੱਡੀ ਸਜ਼ਾ ਹੈ ਇਹਦੀ ਫੈਡਰਲ ਕ੍ਰੈਡਿਟ ਚੈੱਕ ਕਰਨ ਲੱਗੇ। ਆਈਡੈਂਟੀਟੀ ਥੈਫਟ ਅੱਜ ਦੇ ਜ਼ਮਾਨੇ ਦੇ ਵਿੱਚ ਇੱਦਾਂ ਬਹੁਤ ਵੱਡੀ ਜਿਹੜੀ ਇੱਕ ਚੀਜ਼ ਹੈਗੀ ਆ। ਸੋ ਪਲੀਜ਼ ਮੇਕ ਸ਼ੋਰ ਕਰੋ ਇੱਦਾਂ ਦਾ, ਜੇ ਇਸ ਬਾਰੇ ਸੋਚੋ ਇੰਨਾ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਪੌਲ ਜੀ ਟੋਰਾਂਟੋ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਸਵਾਲ ਹੈ ਕਿ ਇਹ ਪਤਾ ਲੱਗਿਆ ਕਿ ਜਿਹੜਾ US ਆਵਰਸ ਆਫ ਸਰਵਿਸਿਜ਼ ਹੈ ਇਹ ਕੈਨੇਡਾ ਦੇ ਨਾਲ ਹੀ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ, ਜਾਂ ਤਾਂ ਉੱਧਰ 14 ਕਰ ਰਹੇ ਜਾਂ ਇੱਧਰ 11 ਕਰ ਰਹੇ, ਕਿਉਂਕਿ ਇਹ 8 ਘੰਟੇ ਦੀ ਬ੍ਰੇਕ ਹੈ ਜਿਹੜੀ ਉਹ ਸਾਨੂੰ ਮੈਂਡੇਟਰੀ ਲੈਣੀ ਪੈਂਦੀ ਜਦੋਂ ਅਸੀਂ ਕੈਨੇਡਾ ਤੋਂ US ਜਾਂਦੇ। ਈਵਨ ਕਿ ਸ਼ਿਕਾਗੋ ਦਾ ਲੋਡ ਵੀ ਜਿਹੜਾ ਸਾਨੂੰ ਉਹ ਕਵਰ ਕਰਨ ਲਈ ਰਾਹ 'ਚ ਕਿਤੇ ਰੁਕਣਾ ਪੈਂਦਾ, ਬ੍ਰੇਕ ਲਾਉਣੀ ਪੈਂਦੀ। ਇਹ ਕੀ ਇੱਕ ਤਾਂ ਦੋਵੇਂ ਮਿਕਸ ਕਰ ਰਹੇ ਹੈ, ਜਾਂ ਇਹ 8 ਘੰਟੇ ਦੀ ਬਾਅਦ ਜਿਹੜੀ ਬ੍ਰੇਕ ਹਾਫ ਐਨ ਆਵਰ ਦੀ ਇਹਨੂੰ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈ? ਕਿ ਇੱਦਾਂ ਦਾ ਸੁਣਿਆ, ਪਤਾ ਲੱਗਿਆ ਸੀਗਾ ਜੀ। ਦੂਸਰਾ, ਤੁਸੀਂ ਕ੍ਰੈਡਿਟ ਸਕੋਰ ਦੀ ਗੱਲ ਕਰ ਰਹੇ ਹੋ ਭਾਜੀ, ਪਤਾ ਲੱਗਿਆ, ਆਈ ਮਾਈਟ ਬੀ ਰੌਂਗ, ਜਿਹੜੀ ਕੰਪਨੀ ਕ੍ਰੈਡਿਟ ਸਕੋਰ ਦਿੰਦੀ ਹੈ ਜੀ ਉਹਨੂੰ ਕਿਤੇ ਪੈਨਲਟੀ ਵੀ ਪਈ ਹੈ ਜੀ ਪਿੱਛੇ? ਇਨਫੋਰਮੇਸ਼ਨ ਕੱਲ ਪਰਸੋਂ ਹੀ ਹੋਇਆ ਜਿਹੜਾ ਇਕੁਇਫੈਕਸ ਨੂੰ, ਹਾਂਜੀ ਇਕੁਇਫੈਕਸ ਨੂੰ ਕਾਫੀ ਮੇਰੇ ਖਿਆਲ $1 ਮਿਲੀਅਨ ਦਾ ਇਹਨਾਂ ਨੂੰ $700 ਮਿਲੀਅਨ ਜੀ। ਤੇ ਇੱਕ ਮੇਰਾ ਲੇਟੈਸਟ ਸਵਾਲ ਹੈ ਜੀ, ਅੱਜ ਮੇਰੀ ਜਿਸ ਤਰ੍ਹਾਂ ELD ਬਾਜੀ ਨਹੀਂ ਕੰਮ ਕਰ ਰਹੀ ਕਿਉਂਕਿ ਸਾਡੀ ਕੰਪਨੀ ਮੈਨੇਜਮੈਂਟ ਬਦਲੀ ਹੈ, ਨਵੀਂ ਕੰਪਨੀ ਨੇ ਟੇਕ ਓਵਰ ਕੀਤਾ ਹੈ, ਤੇ ਉਹ ਉੱਥੋਂ ਮੈਂ ਔਨ ਡਿਊਟੀ ਪਾ ਕੇ ਚੱਲਿਆ ਤੇ ਰਾਹ ਦੇ ਵਿੱਚ ਇਹ ਪੌਪ ਅਪ ਸ਼ੁਰੂ ਹੋ ਗਏ ਜੀ ਇੱਕਦਮ ਕਿ ਮੇਰੇ ਕੋਲ ਆਵਰ ਆਫ ਸਰਵਿਸਿਜ਼ ਰੀਸੈਟ ਕਰਨ ਵਾਲੇ ਨੇ। ਮੈਂ ਆਪਣੇ ਉਹ ਡਿਸਪੈਚ ਨੂੰ, ਸੇਫਟੀ ਵਾਲਿਆਂ ਨੂੰ ਫੋਨ ਕੀਤਾ, ਉਹ ਕਹਿੰਦੇ ਜੀ ਅਸੀਂ ਉਹ ਸਿਸਟਮ ਨੂੰ ਦੁਬਾਰਾ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਟ ਮਾਈਟ ਟੇਕ ਲੌਂਗਰ, ਤੁਸੀਂ ਆਪਣੀ ਪੇਪਰ ਬੁੱਕ ਭਰੋ ਤੇ ਜਾ ਸਕਦੇ ਹੋ। ਆਈ ਟੋਲਡ ਹਿਮ ਕਿ ਕ੍ਰਾਸ ਬਾਰਡਰ ਤਾਂ ਅਸੀਂ ਉਹ ਬਿਲਕੁਲ ਚੱਲ ਹੀ ਨਹੀਂ ਸਕਦੇ, ਵਿਦ ਇਨ ਕੈਨੇਡਾ ਤੇ ਅਜੇ ਅਸੀਂ ਵੀ ਪੇਪਰ ਬੁੱਕ ਤੇ ਚੱਲ ਸਕਦੇ ਹਾਂ। ਉਹ ਕਹਿੰਦਾ ਜੀ ਬਾਈ ਲਾਅ ਤੁਸੀਂ 8 ਦਿਨ ਚੱਲ ਸਕਦੇ ਹੋ ਔਨ ਬੁੱਕ, ਜੇ ਤੁਹਾਨੂੰ DOT ਜਾਂ ਪੁੱਲ ਓਵਰ ਕਿਤੇ ਵੀ ਹੁੰਦੇ ਹੋ ਤੇ ਸਾਡੇ ਨਾਲ ਗੱਲ ਕਰਾ ਦਿਓ, ਅਸੀਂ ਉਹਦਾ ਆਨਸਰ ਕਰ ਦਿਆਂਗੇ। ਕੀ ਇਹ ਬਿਲਕੁਲ ਠੀਕ ਹੈ ਜੀ? ਅਸੀਂ ਲਾਇਬਲ ਹਾਂ ਕਿ ਜੇ ਉਹ ਕੰਪਨੀ ਸਾਡਾ ਬੈਕ ਤੇ ਖੜੀ ਹੁੰਦੀ ਹੈ, ਕਿਉਂਕਿ ਉਹਨੂੰ ਕੋਈ ਈਮੇਲ ਨਹੀਂ ਭੇਜੀ, ਨਾ ਉਹਨਾਂ ਨੇ ਸਾਨੂੰ ਕੋਈ ਰਿਟਰਨ ਦਿੱਤਾ ਹੈ ਕਿ ਤੁਸੀਂ ਪੇਪਰ ਬੁੱਕ ਤੇ ਚੱਲੋ, ਅਸੀਂ ਬਸ ਜ਼ੁਬਾਨੀ ਮੈਨੂੰ ਫੋਨ ਦੇ ਉੱਤੇ ਦੱਸਿਆ ਜੀ। ਇਹਨਾਂ ਦੋ ਗੱਲਾਂ ਦੇ ਪਲੀਜ਼ ਜਵਾਬ ਦੇ ਦਿਓ ਜੀ। ਥੈਂਕ ਯੂ ਜੀ, ਮੈਂ ਉੱਥੇ ਸੁਣਨਾ। ਹਾਂਜੀ, ਜਿਹੜੀ ਤੁਹਾਡੀ ਪਹਿਲੀ ਗੱਲ ਹੈਗੀ ਆ ਕਿ ਦੋਨੋਂ ਕੰਟਰੀਜ਼ ਦਾ ਜਿਹੜਾ ਲਾਅ ਹੈਗਾ ਆ ਉਹ ਇਕੱਠਾ ਕਰਨ ਦਾ ਕੋਈ ਵਿਚਾਰ ਨਹੀਂ ਹੈਗਾ। ਦੋਨੋਂ ਕੰਟਰੀਜ਼ ਦਾ ਆਪਣਾ ਆਪਣਾ ਲਾਅ ਹੈਗਾ, ਉਹਦੇ ਵਿੱਚ ਕੋਈ 14 ਘੰਟੇ ਇੱਧਰ ਨਹੀਂ, 13 ਘੰਟੇ ਕੁਛ ਨਹੀਂ ਹੋ ਰਿਹਾ। ਜਿਹੜਾ US ਵਾਲੇ ਪਾਸੇ ਹੈਗਾ, ਜਿਹੜਾ ਹਾਫ ਐਨ ਆਵਰ ਦੀ ਬ੍ਰੇਕ ਹੈਗੀ ਆ, ਉਹ ਡੈਫੀਨੇਟਲੀ ਜਿਹੜਾ 31 ਜੁਲਾਈ ਦੀ ਆਪਾਂ ਵੇਟ ਕਰ ਰਹੇ ਹਾਂ, ਉਦੋਂ ਤੱਕ ਆਸ ਕਰਦੇ ਹਾਂ ਕਿ ਉਹ ਜਿਹੜੀ ਡਿਮੋਲਿਸ਼ ਜਾਂ ਜਿਹੜੀ ਉਹ ਕੱਢ ਦਿੱਤੀ ਜਾਊਗੀ। ਹੋਪਫੁਲੀ ਜਿਹੜੇ 4 ਆਪਾਂ ਰਿਮੈਂਬਰ ਆਪਣਾ ਰਾਜਕਰਨ ਲਾਸਟ ਈਅਰ ਦੇ ਆਪਾਂ ਜਿਹੜੀ ਕਮੈਂਟ ਪੀਰੀਅਡ ਕੀਤੇ ਸੀਗੇ, ਸੋ ਉਹਦਾ ਨਤੀਜਾ ਜਿਹੜਾ 31 ਜੁਲਾਈ ਨੂੰ ਆਸ ਕੀਤੀ ਜਾ ਰਹੀ ਆ ਆਉਣ ਵਾਲਾ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਣਾ ਹੈਗਾ ਜੀ, ਆਪਣਾ ਦੂਸਰਾ ਜਿਹੜਾ ਇਹਨਾਂ ਦਾ ਸਵਾਲ ਸੀਗਾ ਕਿ ਜਿਹੜੀ ELD ਇਹਨਾਂ ਨੂੰ, ਤੇ ਉਹ ਡੈਫੀਨੇਟਲੀ ਤੁਸੀਂ ELD ਜਿਹੜੀ ਏਦਾਂ ਤੁਸੀਂ ਕੰਪਨੀ ਨਾਲ ਗੱਲ ਕਰਵਾ ਕੇ ਏਦਾਂ ਕੁਛ ਨਹੀਂ ਕਰ ਸਕਦੇ ਹੈਗੇ। ਕੰਪਨੀ ਉਹਦੀ ਜਿਹੜੀ ਕੰਪਨੀ ਨੂੰ ਤੁਹਾਡੀ ਜਿਹੜੀ ਇਲੈਕਟ੍ਰੋਨਿਕ ਲੌਗ ਹੈਗਾ ਉਹ ਪ੍ਰੋਵਾਈਡ ਕਰਨਾ ਪਊਗਾ। 7 ਡੇਜ਼ ਜਦੋਂ ਤੁਹਾਡੀ ELD ਖਰਾਬ ਹੋ ਜਾਂਦੀ ਆ ਤੇ ਉਸ ਤੋਂ 7 ਦਿਨ ਤੱਕ ਤੁਸੀਂ ਚੱਲ ਸਕਦੇ ਆ ਆਪਣਾ ਪੇਪਰ ਲੌਗ ਬੁੱਕ ਤੇ, ਪਰ ਉਹਦਾ ਤੁਹਾਡਾ ਰੀਜ਼ਨ ਹੋਣਾ ਚਾਹੀਦਾ। ਜੇ ਤੁਹਾਡੀ ਕੰਪਨੀ ਨੇ ਫੁੱਲੀ ਚੇਂਜ ਕੀਤੀ ਹੈ, ਸਾਰਾ ਕੁਛ ਕੰਪਨੀ ਦੀ ਓਨਰਸ਼ਿਪ ਚੇਂਜ ਹੋਈ ਹੈ, ਕੁਛ ਵੀ ਹੋਇਆ ਹੈ, ਉਹ ਕੰਪਨੀ ਦੀ ਇੰਟਰਨਲ ਇਸ਼ੂ ਹੈਗਾ। ਪਰ ਜਦੋਂ ਤੁਸੀਂ ਬਾਹਰ ਜਾਂਦੇ ਆ ਉੱਥੇ ਕੰਪਨੀ ਦਾ ਇੰਟਰਨਲ ਇਸ਼ੂ ਕੰਮ ਨਹੀਂ ਕਰਦਾ। ਸੋ ਤੁਹਾਡੀ ਕੰਪਨੀ ਜਿਹੜੀ ਆ ਉਹ ਕੁਛ ਵੀ ਫੋਨ ਕਾਲ ਤੁਸੀਂ ਕਰ ਲਓ, ਕੁਛ ਕਰ ਲਓ, ਉਹ DOT ਜਿਹੜੀ ਆ ਉਹਦੇ ਤੇ ਨਹੀਂ ਸੈਟਿਸਫਾਈ ਹੋਊਗੀ।
DOT ਨੇ ਜੋ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਉੱਦਾਂ ਹੀ ਚੱਲਣੇ। ਸੋ ਉਹ ਜਿਹੜਾ ਕੰਮ ਹੈਗਾ ਉਹਦੇ ਵਿੱਚ ਤੁਹਾਡੀ ਤੁਸੀਂ 7 ਦਿਨ ਪੇਪਰ ਲੌਕ ਤੇ ਚੱਲ ਸਕਦੇ ਆ, ਪਰ 7 ਦਿਨਾਂ ਦੇ ਬਾਅਦ ਤੁਹਾਨੂੰ ਫਿਰ ਜਿਹੜਾ ਆ ਉਹ ELD ਜਿਹੜੀ ਆ ਉਹ ਚਾਹੀਦੀ ਆ। ਜਸਟ ਬਿਕੋਜ਼ ਕਿ ਕੰਪਨੀ ਦੀ ਓਨਰਸ਼ਿਪ ਚੇਂਜ ਹੋਈ ਆ ਜਾਂ ਕੋਈ ਉਹਨਾਂ ਨੇ ਆਪਣੀ ਕੰਪਨੀ ਚੇਂਜ ਕੀਤੀ ਆ, ਉਹ ਕੋਈ ਰੀਜ਼ਨ ਨਹੀਂ ਹੈਗਾ ਕਿ ਲੌਗ ਬੁੱਕ ਤੁਹਾਡੇ ਕੋਲ ਨਾ ਹੋਵੇ ਜੀ। ਅਤੇ ਸੋ ਇਹਦਾ ਮਤਲਬ ਜਿੱਦਾਂ ਹੁਣ ਇਹਨਾਂ ਦੇ ਕੇਸ ਦੇ ਵਿੱਚ ਇਹ ਫਿਰ ਚੱਲ ਸਕਦੇ ਨੇ ਜਾਂ ਕਿੱਦਾਂ ਰਹੂਗਾ ਫਿਰ ਇਹ ਕੰਮ, ਕਿਉਂਕਿ ਕਾਫੀ ਜਿਹੜਾ ਇਸ ਨੂੰ ਲੈ ਕੇ ਵੀ ਭੰਬਲ ਭੁੱਸਾ ਤਾਂ ਫਿਰ ਜਿਹੜਾ ਪਊਗਾ, ਜਿੱਦਾਂ ਤੁਸੀਂ ਕਿਹਾ ਵੀ 7 ਦਿਨ ਚੱਲ ਵੀ ਸਕਦੇ ਆ ਤੇ ਨਹੀਂ ਵੀ ਜੀ। ਨਹੀਂ, ਲਾਅ ਇਹ ਕਹਿੰਦਾ ਕਿ ਜੇ ਤੁਸੀਂ ਬੇਸ ਤੇ ਆ ਤੁਹਾਡੇ ਤੇ ਤੁਹਾਡੇ ਬੇਸ ਨੂੰ ਤੁਹਾਡਾ ਪਤਾ ਕਿ ਤੁਹਾਡੀ ELD ਨਹੀਂ ਚੱਲ ਰਹੀ, ਠੀਕ ਆ, ਤੁਸੀਂ ਨਹੀਂ ਚੱਲ ਸਕਦੇ। ਸਿੰਪਲ ਐਂਡ ਆਫ ਸਟੋਰੀ, ਠੀਕ ਹੈ ਜੀ। ਜੇ ਰਸਤੇ ਚੋਂ ਫਿਰ ਠੀਕ ਆ, ਜੇ ਤੁਹਾਡੀ ਰਸਤੇ ਜਾ ਕੇ ਖਰਾਬ ਹੋ ਗਈ ਤੇ ਤੁਸੀਂ ਪਿਛਲੇ 7 ਦਿਨਾਂ ਦਾ ਜਿਹੜਾ ਆ ਡਾਟਾ ਜੋ ਤੁਸੀਂ ਕੀਤਾ ਆ ਉਹ ਤੁਸੀਂ ਪੇਜ ਤੇ ਦੁਬਾਰਾ ਆਪਣਾ ਰੀਕਨਸਟਰਕਟ ਕਰਨਾ ਆ। ਉਸ ਤੋਂ ਬਾਅਦ ਗਾਂ ਤੁਸੀਂ 7 ਦਿਨ ਆਪਣਾ ਪੇਪਰ ਲੌਗ ਤੇ ਚੱਲ ਸਕਦੇ ਆ, ਪਰ 7 ਦਿਨਾਂ ਤੋਂ ਬਾਅਦ ਤੁਹਾਨੂੰ ਬਦਲਣਾ ਪਊਗਾ। ਯੂ ਕੈਨ ਨਾਟ ਡੂ ਇਟ। ਇਹੋ ਹੀ ਰੀਜ਼ਨ ਹੈ ਰਾਜ, ਆਪਾਂ ਜਦੋਂ ਹੁਣ ਸਾਰਿਆਂ ਨੂੰ ਕਹਿ ਰਹੇ ਆ ਜੇ ਤੁਸੀਂ ਬੋਰਡ ਤੇ ਚੱਲਦੇ ਆ ਇਹਨੂੰ ਕਨਵਰਟ ਕਰਕੇ ELD 'ਚ ਚੱਲਣਾ ਸ਼ੁਰੂ ਕਰ ਦਿਓ, ਕਿਉਂਕਿ ਜਦੋਂ ਇੱਕਦਮ ਸਾਰਿਆਂ ਨੇ ਕਨਵਰਟ ਕਰਨਾ, ਇੱਕਦਮ ਸਾਰਿਆਂ ਨੇ ਭੱਜਣਾ, ਉਦੋਂ ਫਿਰ ਇਹ ਇਸ਼ੂ ਖੜੇ ਹੋ ਜਾਣੇ ਆ। ਉਦੋਂ ਫਿਰ ਲੋਕਾਂ ਨੂੰ ਇਹੋ ਹੀ ਹੋਣਾ ਕਿ ਮੈਂ ਚੱਲ ਸਕਦਾ, ਮੇਰੇ ਕੋਲ ਤਾਂ ਹੈ ਹੀ ਨਹੀਂ, ਮੈਂ ਕੀ ਕਰਾਂ, ਮੇਰੇ ਤਾਂ ਆਏ ਹੀ ਨਹੀਂ। ਉਹ ਕੋਈ ਕੁਐਸਚਨ ਨਹੀਂ ਸੁਣਿਆ ਜਾਣਾ। ਐਰਕੀ ਥੋੜੀ ਜਿਹੀ ਸਟ੍ਰਿਕਟਨੈਸ ਹੋਣੀ ਹੈ। ਸੋ ਪਲੀਜ਼ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਥੋੜਾ ਜਿਹਾ ਟਾਈਮ ਤੇ ਆਪਣਾ ਡਿਸੀਜਨ ਲਓ। ਜਿੰਨੇ ਵੀ ਕਿਸੇ ਨੇ ਜੇ ਚੇਂਜ ਕਰਨੀ ਹੈ, ਕੰਪਨੀ ਚੇਂਜ ਕਰਨੀ, ਕੁਛ ਕਰਨੀ ਹੈ, ਸਟਾਰਟ ਦਾ ਪ੍ਰੋਸੈਸ ਨਾਓ। ਬਹੁਤ ਬੰਦਿਆਂ ਨੇ ਇਹ ਆ ਚੱਲ ਯਾਰ ਅਖੀਰਲੇ ਦਿਨ ਤੱਕ ਆਪਾਂ ਬੋਰਡ ਚਲਾਈ ਜਾਂਦੇ ਹਾਂ, ਜਿੰਨੇ ਭੱਜ ਭੁੱਜ ਕੇ ਗੇੜੇ ਲਾ ਲਓ। ਉਹ ਯਾਰ ਕਿੱਥੇ ਚਲੇ ਜਾਣਾ, ਮੈਨੂੰ 28 ਸਾਲ ਹੋ ਗਏ ਇੱਥੇ, ਠੀਕ ਹੈ ਨਾ। ਹੁਣ ਆਣ ਕੇ ਇਹ ਸਮਝ ਆ ਗਈ ਵੀ ਚੁੱਪ ਕਰਕੇ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜੀ ਜਾਓ, ਆਪਣਾ ਕੰਮ ਕਰੀ ਜਾਓ। ਨਾ ਹੀ ਇੱਥੇ ਹਰ ਇੱਕ ਕੋਲ ਮਿਲੀਅਨ ਹੋਣੇ ਆ ਤੇ ਨਾ ਹੀ ਇੱਥੇ ਕਿਸੇ ਨੇ ਕੰਗੜਾ ਹੋਣਾ, ਠੀਕ ਹੈ ਨਾ। ਇੱਥੇ ਸਾਰਿਆਂ ਨੇ ਰੋਟੀ ਮਿਲਣੀ ਆ, ਵਧੀਆ ਮਿਲਣੀ ਆ, ਸਾਰਿਆਂ ਨੂੰ ਵਧੀਆ ਖਾਈ ਜਾਣੀ ਆ ਸਾਰਿਆਂ ਨੇ। ਸੋ ਚਿੰਤਾ ਦੀ ਲੋੜ ਇਹ ਆ ਵੀ ਆਪਣੀ ਜ਼ਿੰਦਗੀ, ਆਪਣੀ ਸਿਹਤ, ਆਪਣਾ ਟਾਈਮ ਜਿਹੜਾ ਆ ਉਹਨੂੰ ਚੰਗੇ ਥਾਂ ਤੇ ਇਨਵੈਸਟ ਕਰੋ। ਜੀ ਅਗਲੇ ਕਾਲਰ ਨੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਉਹ ਕੈਟ ਬਾਰੇ ਦੱਸਣਾ ਸੀਗਾ। ਮੇਰਾ ਕੈਟ ਨਾ ਅੱਜ ਤੋਂ ਕਾਰਡ ਯਾਨੀ ਕਿ 10 ਸਾਲ ਪਹਿਲਾਂ ਹੈਕ ਹੋਇਆ ਸੀਗਾ ਜੀ, ਤੇ ਮੈਂ ਤਾਂ ਉਸ ਵੇਲੇ ਕਾਸਕੋ ਵਾਲਿਆਂ ਦੀ ਇੱਕ ਆਇਡੈਂਟੀਟੀ ਕਾਰਡ ਆ, ਉਹ $9.99 ਉਹ ਮੰਥਲੀ ਚਾਰਜ ਕਰਦੇ। ਕੋਈ ਵੀ ਐਕਟੀਵਿਟੀ ਤੋਂ ਕੋਈ ਵੀ ਤੁਹਾਡਾ ਕੈਟ ਪੁੱਲ ਕਰਦਾ, ਕੋਈ ਕਿਸੇ ਤਰ੍ਹਾਂ ਦਾ ਕੁਛ ਹੁੰਦਾ ਵਾ, ਉਹ ਤੁਹਾਨੂੰ ਉਸੇ ਵੇਲੇ ਈਮੇਲ ਆ ਜਾਂਦੀ ਹੈ ਵੀ ਤੁਸੀਂ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਵਾ, ਠੀਕ ਹੈ ਜੀ। ਤੇ ਮੈਂ ਉਹ ਤੋਂ ਸੈਟਿਸਫਾਈਡ ਹਾਂ। ਉਹਦੇ ਵਿੱਚ ਤੁਸੀਂ ਆਪਣੇ ਕੈਟ ਕਾਰਡ ਨੰਬਰ ਵੀ ਭਰ ਸਕਦੇ ਹੋ, ਕਿਹੜੇ ਕੈਟ ਕਾਰਡ ਤੋਂ ਯਾਨੀ ਕਿ ਐਕਟੀਵਿਟੀ ਹੋਈ ਹੈ ਜਾਂ ਕੀ ਹੋਇਆ ਕੀ ਨਹੀਂ ਹੋਇਆ, ਤੁਹਾਡੀ ਸੋਸ਼ਲ ਸਿਕਿਉਰਿਟੀ ਦੀ ਐਕਟੀਵਿਟੀ ਹੋਈ ਹੈ, ਉਹ ਤੁਹਾਨੂੰ ਉਸੇ ਵੇਲੇ ਈਮੇਲ ਆ ਜਾਂਦੀ ਹੈ। ਤੇ ਤੁਸੀਂ ਤਿੰਨਾਂ ਕੈਟ ਬਿਲਾਂ ਦੇ ਜਿੰਨਾ ਮਹੀਨਾ ਬਾਅਦ ਸਕੋਰ ਚੈੱਕ ਕਰ ਸਕਦੇ ਹੋ, ਤੇ ਇਕੁਆਫੈਕਸ ਦਾ ਮੰਥਲੀ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਵੇਂ ਕਹਿ ਲਓ ਕਿ ਕਾਸਕੋ ਦਾ ਵੀਜ਼ਾ ਕਾਰਡ ਆ, ਉਹ ਤੇ ਵੀ ਤੁਸੀਂ ਕੈਟ ਚੈੱਕ ਕਰ ਸਕਦੇ ਹੋ। ਐਮਾਜ਼ੋਨ ਦਾ ਵੀਜ਼ਾ ਕਾਰਡ ਆ, ਉਹ ਤੇ ਵੀ ਕੈਟ ਚੈੱਕ ਕਰ ਸਕਦੇ ਹੋ। ਅਮਰੀਕਨ ਐਕਸਪ੍ਰੈਸ ਆ, ਉਹ ਤੇ ਵੀ, ਉਹ ਫ੍ਰੀ ਨੇ ਸਾਰੇ ਉਹਨਾਂ ਦੇ ਵਿੱਚ ਆਪਸ਼ਨ ਹੁੰਦੀ ਹੈ ਥੱਲੇ ਜਾ ਕੇ ਤੁਸੀਂ ਕੈਟ ਜੀ ਬਿਲਕੁਲ। ਹੁਣ ਇਹ ਰੀਸੈਂਟਲੀ ਇਹਨਾਂ ਨੇ ਸ਼ੁਰੂ ਕੀਤੀਆਂ ਹੋਈਆਂ ਨੇ। ਹਾਂਜੀ, ਥੈਂਕ ਯੂ। ਹਾਂਜੀ, ਬਹੁਤ। ਤੇ ਜਿਹੜੀਆਂ ਕੈਟ ਯੂਨੀਅਨ ਨੇ ਉਹ ਵੀ ਇਹ ਆਪਸ਼ਨ ਦਿੰਦੀਆਂ ਨੇ ਤੁਹਾਨੂੰ। ਧੰਨਵਾਦ ਜੀ। ਥੈਂਕ ਯੂ ਵੀਰ ਜੀ। ਬਹੁਤ ਸਾਰੀਆਂ ਕੰਪਨੀਆਂ ਕਰਦੀਆਂ। ਇੱਕ ਕੁਐਸਚਨ ਹੋਰ ਸੀ ਰਾਜਕਨਵੀਰ ਸਿੰਘ ਜੀ ਵੀ ਕਮਰਸ਼ੀਅਲ ਜਿਹੜਾ ਕ੍ਰੈਡਿਟ ਸਕੋਰ ਉਹ ਡਿਫਰੈਂਟ ਹੁੰਦਾ, ਬਿਜ਼ਨਸ ਕ੍ਰੈਡਿਟ ਜਿਹਾ ਬਿਲਕੁਲ ਡਿਫਰੈਂਟ ਹੁੰਦਾ। ਜੇ ਕੰਪਨੀ ਦੇ ਨਾਂ ਤੇ ਹੁੰਦਾ ਆ ਉਹ ਬਿਜ਼ਨਸ ਕ੍ਰੈਡਿਟ ਹੁੰਦਾ, ਜੇ ਇੰਡੀਵਿਜੂਅਲ ਆ ਉਹ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਸਿਕਿਉਰਿਟੀ ਦੇ, ਕਿਉਂਕਿ ਜਦੋਂ ਤੁਸੀਂ ਲੋਨ ਲੈਂਦੇ ਹੋ ਇੰਡੀਵਿਜੂਅਲ ਵੀ ਸਮਾਲ ਬਿਜ਼ਨਸ ਲਈ, ਜਦੋਂ ਤੁਸੀਂ ਪਹਿਲਾ ਟਰੱਕ ਲੈਣਾ ਜਾਂ 2-3 ਲੈਣੇ ਆ ਤਾਂ ਉਹ ਤੁਹਾਡਾ ਇੰਡੀਵਿਜੂਅਲ ਵੀ ਚੈੱਕ ਕਰਦੇ ਆ। ਕਮਰਸ਼ੀਅਲ ਦੇ ਲਈ ਜਿਹੜੀ ਕੰਪਨੀ ਹੈਗੀ ਆ ਉਹ ਡੋਨ ਐਂਡ ਜਿਹੜਾ ਬ੍ਰੈਡ ਸਟਰੀਟ ਹੈਗੀ ਆ, ਉਹ ਤੁਸੀਂ ਜਿਹੜਾ ਸਰਚ ਕਰ ਲਿਓ ਗੂਗਲ 'ਤੇ। ਹਰ ਇੱਕ ਜਿਹੜੀ ਕੰਪਨੀ ਤੁਸੀਂ ਬਣਾਈ ਆ ਉਹਨਾਂ ਦੇ ਉਹ ਨੰਬਰ ਇੱਕ ਅਸਾਈਨ ਕਰ ਦਿੰਦੇ, DUNS ਨੰਬਰ, ਸੋ ਉਹ ਸਰਚ ਕਰ ਸਕਦੇ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਬੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਆਪਣੀ ਗੱਲ ਕਰਨੀ ਪਹਿਲਾਂ ਜਿੱਦਾਂ ਸ਼ੁਰੂ ਦੇ ਵਿੱਚ ਪੁੱਛੀ ਸੀਗੀ ਲੋਡ ਦੇ ਰੇਟ ਬਾਰੇ ਤੁਸੀਂ ਗੱਲ ਕਰ ਰਹੇ ਸੀਗੇ ਜੀ, ਤੇ ਉਹਦੇ 'ਚ ਭਾਈ ਜਿੱਦਾਂ ਆਪਾਂ ਮੋਸਟਲੀ ਪੰਜਾਬੀ ਨੂੰ ਆਸ ਹੁੰਦੀ ਹੈ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰ ਲੈਂਦੇ ਹਾਂ ਜਾਂ ਪੁੱਛ ਲੈਂਦੇ ਹਾਂ ਵੀ ਹਾਂ ਕੋਈ ਤੇਰਾ ਕਿੱਦਾਂ, ਤੇ ਮੇਰੇ ਨਾਲ ਏਦਾਂ ਹੋਇਆ ਭਾਜੀ ਆਵਾਜ਼ ਉਹਨਾਂ ਦੀ ਸੁਣ ਨਹੀਂ ਰਹੀ ਮੈਨੂੰ ਇੱਧਰ। ਥੋੜਾ ਜੇ ਲਾਊਡ ਸਪੀਕਰ ਤੇ ਲਾਇਆ ਤੇ ਤੁਸੀਂ ਕੰਨ ਨੂੰ ਲਾ ਕੇ ਪਲੀਜ਼ ਸੁਖਬੀਰ ਜੀ ਗੱਲ ਕਰਿਓ ਜੀ। ਹਾਂਜੀ ਹੁਣ ਸੁਣ ਲਈ ਜੀ। ਜੀ ਹੁਣ ਬੈਠੋ। ਹਾਂਜੀ ਥੈਂਕ ਯੂ ਜੀ। ਆਪਣਾ ਮੈਂ ਕਹਿ ਰਿਹਾ ਸੀ ਲੋਡ ਦੇ ਰੇਟ ਬਾਰੇ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਪ੍ਰੋਗਰਾਮ ਦੇ,
ਜੀ। ਤੇ ਉਹ ਇਦਾਂ ਮੇਰੇ ਨਾਲ ਹੋਇਆ ਸੀਗਾ ਇੱਕ ਵਾਰੀ, ਮੈਂ ਡਾਇਰੈਕਟ ਲੋਡ ਚੱਕਿਆ $650 ਦਾ ਕੈਲੀਫੋਰਨੀਆ ਲੋਕਲ, ਤਾਂ ਮੈਂ ਜਿਹੜਾ ਮੇਰੇ ਕੋਲ ਇੱਕ ਹੋਰ ਬੰਦਾ ਸੀ ਉਹਨੇ ਪੁੱਛਿਆ, ਕਹਿੰਦਾ ਮੈਂ 2000 ਦਾ ਚੱਕਿਆ। ਸੋ ਇਦਾਂ ਆਪਾਂ ਯਕੀਨ ਵੀ ਨਹੀਂ ਕਰ ਸਕਦੇ ਕਿਸੇ ਦੇ ਕੋਈ ਰੇਟ ਦੇ ਬਾਰੇ, ਕੋਈ ਕਹਿੰਦੇ ਕੁਝ ਹੋਰ ਹੁੰਦਾ ਕੁਝ ਹੋਰ ਐਕਚੁਅਲੀ। ਜੀ ਜੀ। ਅੱਛਾ, ਇੱਕ ਚੀਜ਼ ਆਪਣਾ ਰਾਜਕਰਨ ਤੇ ਹਰਜੋਤ ਜੀ, ਮੈਂ ਨਾ ਆਪਣੀ ਕਮਿਊਨਿਟੀ ਦੇ ਨਾਲ ਇੱਕ ਚੀਜ਼ ਮੈਂ ਕਲੀਅਰ ਕਰਨੀ ਚਾਹੁੰਦਾ ਹਾਂ ਜੀ। ਜੇ ਸਾਡੇ ਕੋਲ ਕਿਸੇ ਬ੍ਰੋਕਰ ਦੇ, ਕਿਸੇ ਕੰਪਨੀ ਦੇ ਇੱਕ ਡੈਫੀਨੇਸ਼ਨ ਮੈਂ ਕਲੀਅਰ ਕਰਨੀ ਚਾਹੁੰਦਾ, ਹੋਰ ਕੁਛ ਨਹੀਂ। ਡੈਫੀਨੇਸ਼ਨ ਜਿਹੜੀ ਆ ਡਾਇਰੈਕਟ ਲੋਡ ਜੀ, ਡਾਇਰੈਕਟ ਲੋਡ ਦੀ ਡੈਫੀਨੇਸ਼ਨ ਆ ਕਿ ਜਿਹੜਾ ਲੋਡ ਤੁਹਾਨੂੰ ਸ਼ਿਪਰ ਦੇ ਕੋਲੋਂ ਸਿੱਧਾ ਆਇਆ, ਠੀਕ ਹੈ ਜੀ, ਜਿਹੜਾ ਲੋਡ ਤੁਹਾਨੂੰ ਸ਼ਿਪਰ ਕੋਲੋਂ ਸਿੱਧਾ ਆਇਆ, ਉਹ ਚੀਜ਼ ਨੂੰ ਤੁਸੀਂ ਡਾਇਰੈਕਟ ਲੋਡ ਮੰਨਿਆ ਜਾਂਦਾ ਇੰਡਸਟਰੀ ਦੇ ਵਿੱਚ ਜੀ। ਜਿਹੜਾ ਲੋਡ ਤੁਹਾਨੂੰ ਕਿਸੇ ਬ੍ਰੋਕਰ ਕੋਲੋਂ ਆਇਆ, ਕਿਸੇ ਟਰੱਕਿੰਗ ਕੰਪਨੀ ਕੋਲ ਆਇਆ, ਚਾਹੇ ਉਹ ਕਿੱਡੀ ਵੱਡੀ ਟਰੱਕਿੰਗ ਕੰਪਨੀ ਆ, ਚਾਹੇ ਉਹ ਕਿੱਡਾ ਵੱਡਾ ਬ੍ਰੋਕਰ ਆ, ਜੀ, ਉਹ ਡਾਇਰੈਕਟ ਲੋਡ ਨਹੀਂ ਹੁੰਦਾ। ਸੋ ਅਸੀਂ ਇਹ ਲਫ਼ਜ਼ ਬਾਰ-ਬਾਰ ਬਹੁਤ ਜਾਣਿਆਂ ਕੋਲ ਸੁਣਦੇ ਆ ਕਿ ਭਾਜੀ ਸਾਡੇ ਡਾਇਰੈਕਟ ਲੋਡ ਆ। ਡਾਇਰੈਕਟ ਲੋਡ ਚਾਹੇ ਤੁਸੀਂ ਨਾਈਟ ਕੋ ਆ, ਸਵਿਫਟ ਕੋ ਆ, JB Hunt ਕੋ ਆ, ਤੁਸੀਂ ਕਿਸੇ ਬ੍ਰੋਕਰ ਕੋਲ ਆ, CH Robinson ਕਿਸੇ ਕੋਲ ਆ, ਇਹ ਕੋਈ ਵੀ ਡਾਇਰੈਕਟ ਲੋਡ ਨਹੀਂ ਹੈਗਾ। ਇਹ ਸਾਰੇ ਹੀ ਬ੍ਰੋਕਰਡ ਲੋਡ ਹੈਗੇ ਆ। ਜੇ ਤੁਸੀਂ ਸਵਿਫਟ ਕੋਲੋਂ ਲੋਡ ਲੈ ਰਹੇ ਆ ਜਾਂ JB Hunt ਕੋਲ ਲੋਡ ਰਹੇ, ਉਹ ਵੀ ਬ੍ਰੋਕਰਡ ਹੋ ਕੇ ਤੁਹਾਡੇ ਕੋਲ ਆਏ ਆ, ਉਹ ਤੁਹਾਡੇ ਕੋਲ ਡਾਇਰੈਕਟ ਸ਼ਿਪਰ। ਜਿਹੜਾ ਇੱਕ ਡਾਇਰੈਕਟ ਲੋਡ ਦੀ ਡੈਫੀਨੇਸ਼ਨ, ਪਲੀਜ਼, ਡਾਇਰੈਕਟ ਲੋਡ ਸਿਰਫ ਤੇ ਸਿਰਫ ਉਹ ਲੋਡ ਹੁੰਦੇ ਆ ਜਿਹੜੇ ਸ਼ਿਪਰ ਨੇ ਡਾਇਰੈਕਟ ਤੁਹਾਡੀ ਕੰਪਨੀ ਨੂੰ ਕੰਟਰੈਕਟ ਕੀਤਾ ਆ ਜੀ, ਉਹਨਾਂ ਨੂੰ ਡਾਇਰੈਕਟ ਲੋਡ ਗਿਣਿਆ ਜਾਂਦਾ। ਆਪਾਂ ਹਰ ਇੱਕ ਬੰਦਾ, ਹਰ ਇੱਕ ਲੋਡ ਨੂੰ ਡਾਇਰੈਕਟ ਆਪਾਂ ਕਹਿੰਦੇ, ਜੇ 4 ਦਿਨ ਆਪਾਂ ਨੂੰ ਬ੍ਰੋਕਰ ਸਿੱਧੇ ਲੋਡ ਦੇਣ ਲੱਗ ਪੈਂਦਾ, ਆਪਾਂ ਉਹਨੂੰ ਡਾਇਰੈਕਟ ਲੋਡ ਮੰਨਣ ਲੱਗ ਜਾਂਦੇ ਆ। ਪਲੀਜ਼ ਇਹਦੇ ਵਿੱਚ ਥੋੜੀ ਜਿਹੀ ਡਿਫਰੈਂਸ਼ੀਏਟ ਰੱਖੋ। ਇਹ ਸਾਰੇ ਜਿੰਨਾ ਲੋਡ ਸਾਨੂੰ ਮਿਲਦਾ ਆ, ਸਾਡੇ ਕੋਲ ਸਿਰਫ ਤੇ ਸਿਰਫ ਇਸ ਵੇਲੇ, ਜੇ ਮੈਂ ਤੁਹਾਨੂੰ ਸੀਰੀਅਸਲੀ ਕਹਾਂ, ਤੇ ਸਾਡੇ ਕੋਲ 10% ਤੋਂ ਵੱਧ ਡਾਇਰੈਕਟ ਲੋਡ ਹੈ ਨਹੀਂ ਕੰਪਨੀਆਂ ਕੋਲ ਜੀ। 90% ਲੋਡ ਜਿਹੜੇ ਆ ਸਾਡੇ ਕੋਲ ਬ੍ਰੋਕਰਡ ਲੋਡ ਆ ਜੀ। ਸੋ ਪਲੀਜ਼ ਇਹ ਜਿਹੜੀ ਤੁਸੀਂ ਹੁਣੇ ਭਾਜੀ ਉਹਨਾਂ ਨੇ ਗੱਲ ਕੀਤੀ ਹੈ ਕਿ 2000 ਉਹਨੂੰ ਮਿਲਿਆ ਤੇ ਮੈਨੂੰ 650 ਮਿਲਿਆ, ਇਟ ਇਜ਼ ਪੋਸੀਬਲ। ਮੈਂ ਤਾਂ ਤੁਹਾਨੂੰ ਕਹਿੰਦਾ ਕਿ ਅਸੀਂ ਇਹ ਮਾਰਕੀਟ ਦੇ ਵਿੱਚ ਕਹਿੰਦੇ ਨਹੀਂ ਵੀ, ਕਈ ਆਪਾਂ ਗੱਲਾਂ ਦੇ ਵਿੱਚ ਗੱਲ ਕਰਦੇ ਨੇ ਵੀ ਕਈ ਕੰਮਾਂ ਦੇ ਵਿੱਚ ਬੜਾ ਓਲਾ ਜੀ, ਠੀਕ ਹੈ ਨਾ। ਇਹ ਏਦਾਂ ਹੀ ਇਹਦੇ ਟਰੱਕਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਓਲਾ ਹੈਗਾ। ਪੋਸੀਬਿਲਿਟੀ ਹੈਗੀ ਆ, ਮਿਲ ਸਕਦਾ, ਦੈਟਸ ਨਾਟ ਅ ਬਿਗ ਡੀਲ। ਬਟ ਅਗੇਨ ਡਾਇਰੈਕਟ ਲੋਡ ਜਿਹੜੇ ਆ, ਇਟਸ ਨਾਟ, ਜੇ ਤੁਸੀਂ ਡਾਇਰੈਕਟਲੀ ਤੁਸੀਂ ਕਿਸੇ CH Robinson ਨਾਲ, TQL ਨਾਲ ਜਾਂ ਕਿਸੇ ਨਾਲ ਤੁਸੀਂ ਸਿੱਧਾ ਡਾਇਰੈਕਟ ਸਾਈਨ ਅਪ ਹੈਗੇ ਆ, ਤੁਸੀਂ ਉਹਨਾਂ ਨੂੰ ਕਾਲ ਕਰਕੇ ਸਿੱਧਾ ਲੋਡ ਲੈਣੀ ਆ, ਦੈਟ ਡਜ਼ਨਟ ਮੀਨ ਤੁਸੀਂ ਡਾਇਰੈਕਟ ਲੋਡ ਆ, ਉਹ ਬ੍ਰੋਕਰਡ ਲੋਡ ਹੈ ਤੁਹਾਡੇ ਕੋਲ। ਡਾਇਰੈਕਟ ਲੋਡ CH Robinson ਕੋ ਆਇਆ ਜੀ ਜੀ ਜੀ। ਥੈਂਕ ਯੂ। ਅਗਲੇ ਕਾਲਰ ਨੇ ਜਸਵੰਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਇਹ ਹੈ ਕਿ ਜਦੋਂ ਅਸੀਂ ਈਸਟ ਨੂੰ ਜਾਂਦੇ, ਸਾਡੇ E-log ਬੁੱਕ ਲੱਗੀ ਹੋ ਆ ਜੀ, ਉਹ ਸਾਈਡ ਤੇ ਟਰੱਕ ਪਾਰਕਿੰਗ ਪ੍ਰੋਬਲਮ ਬਹੁਤ ਆ ਜੀ। ਠੀਕ ਹੈ ਜੀ। ਉਹ ਕਦੀ ਹੱਲ ਨਹੀਂ ਹੋ ਸਕਦੀ। ਜਦੋਂ ਬੰਦੇ ਦੀ E-log ਬੁੱਕ ਮੁੱਕ ਜਾਂਦੀ ਹੈ ਤਾਂ ਟਰੱਕ ਸਟਾਪ ਤੇ ਜਾਂਦਾ ਆ ਤਾਂ ਉਹਨੂੰ ਟਰੱਕ ਪਾਰਕਿੰਗ ਨਹੀਂ ਮਿਲਦੀ। ਉਹਦੇ ਕੋਲ ਕਿਹੜਾ ਪ੍ਰੋਸੈਸ ਹੋ ਸਕਦਾ ਕਿ ਉਹ ਸੇਫ ਜਗ੍ਹਾ ਤੇ ਜਾ ਸਕਦਾ ਆ? ਥੈਂਕ ਯੂ ਜੀ। ਦੇਖੋ ਜੀ, ਇਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਜਿਹੜੀ ਹੁਣ ਇਸ ਵੇਲੇ ਜਿਹੜੀ ਉਹ ਸੋਚ ਰਹੇ ਆ, ਜਿਹੜੀ ਗਵਰਨਮੈਂਟ ਏਜੰਸੀਜ਼ ਜਾਂ ਜਿਨ੍ਹਾਂ ਨੇ ਵੀ ਇਹ ਜੋ ਵੀ ਸੋਚਿਆ, ਉਹਦਾ ਇਹ ਸੋਚਿਆ ਕਿ ਜਿਹੜਾ ਸਾਡਾ ਡਰਾਈਵਰ ਹੈਗਾ ਇਹ ਥੋੜਾ ਜਿਹਾ ਟ੍ਰਿਪ ਪਲੈਨਿੰਗ ਕਰੇ, ਠੀਕ ਹੈ ਨਾ। ਔਰ ਮੈਂ ਡਰਾਈਵਰ ਦੇ ਪੱਖੋਂ ਇਹ ਗੱਲ ਜੇ ਮੰਨਾਂ ਤੇ ਕਹਾਂ ਕਿ ਇਹ ਬਹੁਤ ਹਾਰਡ ਹੈਗਾ ਕਿ ਡਰਾਈਵਰ ਜਾਂ ਡਿਸਪੈਚਰ ਜਿਹੜਾ ਉਹ ਟ੍ਰਿਪ ਪਲੈਨਿੰਗ ਕਰੇ। ਬਹੁਤ ਲੋਡ ਐਸੇ ਹੈਗੇ ਆ ਜਿਹੜੇ ਬੜੇ ਅਨਪ੍ਰੈਡਿਕਟੇਬਲ ਹੈਗੇ ਆ। ਕਿਸੇ ਨੂੰ ਲੋਡਿੰਗ ਟਾਈਮ 'ਚ ਲੇਟ ਹੋ ਗਿਆ, ਕਿਸੇ ਨੂੰ ਅਨਲੋਡਿੰਗ 'ਚ ਲੇਟ ਹੋ ਗਿਆ। ਡਰਾਈਵਰ ਦੇ ਜਿਹੜੇ ਆਵਰਸ ਹੈ ਨਾ, ਇਹ ਬੜੇ ਅਨਪ੍ਰੈਡਿਕਟੇਬਲ ਆਵਰਸ ਹੈਗੇ ਆ, ਉਹ ਬਹੁਤ ਡਿਫਿਕਲਟ ਆਵਰਸ ਹੈਗੇ ਆ ਜੀ। ਸੋ ਇਹਦੇ ਵਿੱਚ ਇਹ ਜਿਹੜੀਆਂ ਸਿਚੁਏਸ਼ਨਸ ਹੈਗੀਆਂ, ਪ੍ਰੋਬਲਮਸ ਹੈਗੀਆਂ, ਇਹ ਆਉਣੀਆਂ ਲਾਜ਼ਮੀ ਹੈਗੀਆਂ, ਇਹ ਜ਼ਰੂਰੀ ਹੈਗੀਆਂ। ਇਹਦੇ ਵਿੱਚ ਬਹੁਤ ਐਸਾ ਟਾਈਮ ਤੁਹਾਨੂੰ ਲੱਗੂਗਾ ਕਿ ਜਦੋਂ ਇਹ ਬਹੁਤ ਲੱਗਦਾ ਕਿ ਬਿਲਕੁਲ ਮਤਲਬ ਕਿ ਕਰ ਹੀ ਨਹੀਂ ਸਕਦੇ, ਹੋ ਹੀ ਨਹੀਂ ਸਕਦਾ, ਸਿੰਪਲ ਐਜ਼ ਦੈਟ, ਹੈ ਨਾ। ਪਰ ਅਗੇਨ ਜਿਹੜੀ ਇੱਦਾਂ ਦੀ ਵੱਡੀ ਚੇਂਜ ਹੁੰਦੀ ਹੈ ਨਾ, ਜਿਹੜੀ ਇੱਦਾਂ ਦੀ ਵੱਡੀ ਚੀਜ਼ ਹੁੰਦੀ, ਜਿੱਦਾਂ ਆਪਾਂ ਪਹਿਲਾਂ ਵੀ ਮੈਂ ਪ੍ਰੋਗਰਾਮ 'ਚ ਕਿਹਾ ਸੀਗਾ ਕਿ ਅਸੀਂ ਸ਼ੁਰੂ ਤੋਂ ਹੀ ਨਾ ਕੰਮ ਗਲਤ ਕਰਦੇ ਆ ਰਹੇ ਹਾਂ। ਸੋ ਅੱਜ ਅਸੀਂ ਬਹੁਤ ਜ਼ਿਆਦਾ ਗਲਤ ਹੋ ਚੁੱਕੇ ਹਾਂ। ਚਾਹੇ ਉਹਨੂੰ ਲੌਗ ਬੁੱਕ ਲੈ ਲਈਏ, ਚਾਹੇ ਉਹਨੂੰ ਅਸੀਂ ਟਰੱਕਿੰਗ ਲੈ ਲਈਏ, ਚਾਹੇ ਉਹਨੂੰ ਕੰਪਨੀ ਰਨ ਕਰਨਾ ਲੈ ਲਈਏ, ਸਾਡੇ 'ਚ ਇੰਨੀਆਂ ਜ਼ਿਆਦੀਆਂ ਖਾਮੀਆਂ, ਅਸੀਂ ਕਦੀ ਵੀ
ਹੁਣ ਸਾਡੇ ਕੋਲ ਬਹੁਤ ਜਿਹੜੇ ਵੈਂਡਰਸ ਵੀ ਹੈਗੇ ਆ, ਉਹ ਗੱਲ ਕਰਦੇ ਅਸੀਂ ਕਿਸੇ ਵੈਂਡਰ ਨੂੰ ਕਿਸੇ ਕੰਪਨੀ ਨੂੰ ਭੇਜੀਦਾ ਵੀ ਅੱਛਾ ਇਹਨਾਂ ਨੂੰ ਵਰਕਰਸ ਕੰਮ ਚਾਹੀਦੀ ਹੈ, ਇਹਨਾਂ ਨੂੰ ਆਹ ਚਾਹੀਦਾ, ਤੇ ਤੁਸੀਂ ਯਕੀਨ ਮੰਨਿਓ ਵੈਂਡਰ ਵਾਪਸ ਆਣ ਕੇ ਸਾਨੂੰ ਕੰਪਨੀ ਚੋਂ ਬਾਹਰ ਨਿਕਲ ਕੇ ਕਾਲ ਕਰਕੇ ਇਹ ਗੱਲ ਕਹਿ ਦਿੰਦੇ ਆ, ਮੈਂ ਵਰਕਰਸ ਕੰਮ ਦੀ ਗੱਲ ਕਰ ਰਿਹਾ ਥੋੜੇ, ਸਾਨੂੰ ਬਾਹਰ ਨਿਕਲ ਕੇ ਵੈਂਡਰ ਇਹ ਕਹਿ ਦਿੰਦਾ ਕਿ ਰਮਨ ਆਮ ਸੌਰੀ ਆਈ ਵੋਂਟ ਬੀ ਏਬਲ ਟੂ ਡੂ ਐਨੀਥਿੰਗ ਫॉर them ਜੀ। ਠੀਕ ਹੈ ਜੀ। ਇਹ ਮੈਨੂੰ ਆਮ ਤੌਰ ਤੇ ਵੈਂਡਰ ਕਹਿ ਦਿੰਦੇ ਆ ਕਿ ਆਮ ਸੌਰੀ, ਯੂ ਨੋ ਦੇ ਆਰ ਬਲੀਡਿੰਗ ਇਨਸਾਈਡ, ਇਹਨਾਂ ਦਾ ਬਹੁਤ ਬੁਰਾ ਹਾਲ ਹੈ, ਬਿਲਕੁਲ ਕੋਈ ਫਾਈਲ ਸੈੱਟ ਨਹੀਂ, ਕੋਈ ਕੁਛ ਸੈੱਟ ਨਹੀਂ, ਮੈਂ ਕਰ ਨਹੀਂ ਸਕਦਾ ਜੀ। ਸੋ ਅਸੀਂ ਇਸ ਕੰਮ ਦੇ ਵਿੱਚ ਇੰਨੀਆਂ ਕੁ ਗਲਤੀਆਂ ਜਿਹੜੀਆਂ ਅਡੋਪਟ ਕਰ ਚੁੱਕੇ ਹਾਂ ਕਿ ਇਹਨਾਂ ਨੂੰ ਹੁਣ ਜਦੋਂ ਸੁਧਾਰਨ ਦਾ ਟਾਈਮ ਆਉਣਾ ਤੇ ਉਹ ਦੁੱਖ ਬਹੁਤ ਲੱਗਣਾ, ਬਹੁਤ ਟਫ ਹੋਣਾ, ਬਹੁਤ ਦੁੱਖ ਹੈ ਜੀ। ਅਗਲੇ ਕਾਲਰ ਨੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਸੀ ਵੀ ELD ਸਾਡੇ ਲੱਗੀ ਆ, ਅਸੀਂ ਜਦੋਂ ਵਾਪਸ ਆ ਜਾਂਦੇ ਕੰਪਨੀ ਦੇ ਵਿੱਚ, ਚਲੋ ਇੱਕ ਦਿਨ ਰੁਕਣਾ ਹੁੰਦਾ ਤੇ ਅਸੀਂ ਘਰ ਚੱਲ ਜਾਂਦੇ ਆ ਤੇ ਲੋਕਲ ਚੱਕਰ ਉਸੇ ਟਰੱਕ ਤੇ ਕੋਈ ਨਾ ਕੋਈ ਬੰਦਾ ਲਾਉਂਦਾ ਰਹਿੰਦਾ ਵਾ ਤੇ ਜਾਂ ਦੂਜੇ ਥਾਂ ਵੀ ਜਾਂਦੇ ਆ, ਉਹ ਸਾਡੇ ਚੱਲਦੇ ਆ, ਲੋਕਲ ਵੀ ਚੱਲਦੇ ਆ ਤੇ ਸਾਡੀ ਬੁੱਕ ਚੱਲਦੀ ਸਾਡੇ ਕੈਲੀਫੋਰਨੀਆ ਦੇ ਬਾਕੀ ਟਰੱਕਾਂ ਦੀ, ਤੇ ਉਹ ਵੀ ਇਸੇ ਤਰ੍ਹਾਂ ਚਲਾਉਂਦੇ। ਸਾਨੂੰ ਤਾਂ ਨਹੀਂ ਕੋਈ ਫਰਕ ਸਾਡੀ ਐਪ ਤੇ ਤਾਂ ਨਹੀਂ ਪੈਂਦਾ ਇਹਦਾ, ਇਹ ਦੱਸਣਾ ਜੀ। ਨਹੀਂ, ਪਰ ਜੇ ਇਹਦੇ ਚ ਇੱਦਾਂ ਹੈ ਕਿ ਜੇ ਤੁਸੀਂ ਆਪਣਾ ਜਿਹੜਾ ਡਰਾਈਵਰ ਲੌਗਇਨ ਹੈਗਾ ਉਹ ਆਪਣਾ ਜਦੋਂ ਟਰੱਕ ਤੁਸੀਂ ਉੱਥੇ ਯਾਰਡ 'ਚ ਛੱਡਿਆ ਆ, ਆਪਣਾ ਡਰਾਈਵਰ ਲੌਗਇਨ ਜਿਹੜਾ ਉਹ ਲੌਗ ਆਫ ਕਰ ਦਿਓ, ਤੇ ਜਦੋਂ ਤੁਸੀਂ ਵਾਪਸ ਆਉਣੇ ਆ, ਵਾਪਸ ਆਣ ਕੇ ਲੌਗਇਨ ਕਰਦੇ ਆ, ਜੇ ਤੁਹਾਨੂੰ ਤੁਹਾਡੀ ELD ਇਹ ਮੈਸੇਜ ਦਿੰਦੀ ਆ ਅਨਅਸਾਈਨਡ ਆਵਰਸ, ਅਨਅਸਾਈਨਡ ਮਾਈਲਸ, ਤੇ ਤੁਹਾਡਾ ਜਿਹੜੀ ELD ਆ ਤੁਹਾਡਾ, ਕਿਉਂਕਿ ਦੇਖੋ ਇੱਕ ਤੁਹਾਡਾ ID ਨੰਬਰ ਜਿਹੜਾ ELD ਦਾ ਜਾਂ ਤੁਹਾਡੇ ਕੋਲ ਜਾਂ ਤੁਹਾਡੀ ਕੰਪਨੀ ਕੋਲ ਜੀ ਜੀ, ਠੀਕ ਹੈ, ਡਰਾਈਵਰ ਕੋਲ ਨਹੀਂ ਹੈਗਾ ਦੂਜੇ ਕੋਲ। ਜੇ ਤੁਸੀਂ ਆਣ ਕੇ ELD ਔਨ ਕਰਨੀ ਆ ਤੇ ELD ਦੇ ਵਿੱਚ ਆ ਗਿਆ ਅਨਅਸਾਈਨਡ ਮਾਈਲਸ, ਠੀਕ ਆ, ਵੀ ਇਹਦੇ ਉੱਤੇ ਅਨਅਸਾਈਨਡ ਮਾਈਲਸ ਹੈ, ਜਾਂ ਤੁਸੀਂ ਟਰੱਕ ਖੜਾ ਕਰਕੇ ਗਏ ਆ, ਤੁਸੀਂ ਟਰੱਕ ਖੜਾ ਕਰਕੇ ਗਏ ਆ 2,75,000 ਮੀਲ ਤੇ, ਜਦੋਂ ਤੁਸੀਂ ਵਾਪਸ ਆਏ ਆ ਉਹ 2,80,000 ਮੀਲ ਚੱਲਿਆ, 5,000 ਮੀਲ ਚੱਲ ਗਿਆ, 1,000 ਮੀਲ ਚੱਲ ਗਿਆ, 1,500 ਚੱਲ ਗਿਆ, ਹੈ ਨਾ। ਉਹ ਅਨਸਾਈਨਡ ਮਾਈਲ ਜਿਹੜੇ ਆ ਜੇ ਤੁਹਾਡੀ ELD ਤੇ ਚੱਲਿਆ ਤੇ ਉਹ ਤੁਹਾਡੇ ਨਾਂ ਤੇ ਪੈਣੇ ਆ। ਜੇ ਉਹ ਤੁਸੀਂ ਲੌਗ ਆਫ ਕਰਕੇ ਗਏ ਆ, ਤੁਸੀਂ ਆਣ ਕੇ ਦੇਖਿਆ ਵੀ ELD ਤੇ ਅਨਸਾਈਨਡ ਮੀਲ ਪਏ ਆ ਜਾਂ ਆਵਰਸ ਪਏ ਆ, ਤੁਸੀਂ ਆਪਣੀ ਕੰਪਨੀ ਨੂੰ ਕਾਲ ਕਰਕੇ ਇਹ ਪੁੱਛਣਾ ਵੀ ਕਿਹਨੇ ਮੇਰਾ ਟਰੱਕ ਚਲਾਇਆ, ਉਹਦੀ ID ਦੇ ਪਾਓ ਉਹ ਆਵਰਸ, ਮੇਰੀ ID ਤੇ ਨਹੀਂ ਪੈਣੇ ਚਾਹੀਦੇ। ਸੋ ਇਹ ਬਹੁਤ ਜ਼ਰੂਰੀ ਆ ਸਾਰਿਆਂ ਲਈ, ਬਹੁਤ ਜ਼ਰੂਰੀ ਗੱਲ ਹੈ। ਬੜੀ ਵਧੀਆ, ਬਹੁਤ ਵਧੀਆ ਕੁਐਸਚਨ ਹੈ ਭਾਜੀ ਨੇ ਪੁੱਛਿਆ। ਇਹ ਹੁਣ ਆਪਾਂ ਨੂੰ ਪ੍ਰੋਬਲਮ ਸ਼ੁਰੂ ਹੋਣੀ ਹੈ ਹੁਣੇ, ਠੀਕ ਹੈ, ਇਹ ਪ੍ਰੋਬਲਮ ਆਉਣ ਵਾਲੀ ਪ੍ਰੋਬਲਮਾਂ ਦੇ ਵਿੱਚ ਆ ਜਾਣੀ ਹੈ, ਕਿਉਂਕਿ ਜਦੋਂ ਤੁਸੀਂ ਟਰੱਕ ਖੜਾ ਕਰਕੇ ਜਾਂਦੇ ਆ, ਜੇ ਤੁਹਾਡੀ ਕੰਪਨੀ ਦੂਸਰੇ ਕਿਸੇ ਡਰਾਈਵਰ ਨੂੰ ਉਹ ਟਰੱਕ ਦੇ ਕੇ ਤੋਰਦੀ ਆ ਔਰ ਉਸੇ ਹੀ ID ਤੇ ਉਹ ਚਲਾ ਦਿੰਦਾ ਤੇ ਉਹ ਤੁਹਾਡੇ ਨਾਂ ਤੇ ਪੈ ਜਾਣੇ ਆਵਰਸ। ਸੋ ਮੇਕ ਸ਼ੋਰ ਜਦੋਂ ਤੁਸੀਂ ਕੋਈ ਵੀ ਇੱਦਾਂ ਦਾ ਕੰਮ ਕਰਦੇ ਆ, ਆਪਣੀ ID ਆਫ ਕਰਕੇ ਜਾਣੀ ਆ। ਮੇਕ ਸ਼ੋਰ ਤੁਸੀਂ ਆਪਣਾ ਜਿਹੜਾ ਆ ਉਹ ELD ਤੋਂ ਲੌਗ ਆਫ ਕਰਨਾ ਆ, ਤੇ ਮੇਕ ਸ਼ੋਰ ਜਦੋਂ ਵਾਪਸ ਆਣ ਕੇ ਲੌਗਇਨ ਕਰਨਾ ਆ ਉਦੋਂ ਤੁਹਾਡੀ ELD ਤੇ ਕੋਈ ਅਨਸਾਈਨਡ ਮਾਈਲ ਜਾਂ ਅਨਸਾਈਨਡ ਆਵਰ ਨਾ ਹੋਣ, ਕਿਉਂਕਿ ਮੈਸੇਜ ਆਉਂਦਾ ਆ ELD ਤੇ ਕਿ ਤੁਹਾਡੇ ਅਨਸਾਈਨਡ ਆਵਰ ਹੈਗੇ। ਜੀ ਜੀ ਬਿਲਕੁਲ, ਇਹ ਕਾਫੀ ਇੱਕ ਇੰਪੋਰਟੈਂਟ ਜਿਹੜਾ ਇਸ਼ੂ ਜਿਹੜਾ ਕਹਿ ਸਕਦੇ, ਕਿਉਂਕਿ ਇਹ ਨਾ ਹੋਵੇ ਡਰਾਈਵਰ ਆਪਣੇ ਵੱਲੋਂ ਤਾਂ ਘਰੇ ਸੁੱਤਾ ਹੋਵੇ ਤਾਂ ਪਿੱਛੋਂ ਜਿਹੜਾ ਇਹਦੇ ਨਾਲ ਇਹ ਵੀ ਆ ਵੀ ਆਪਣਾ ਜਿਹੜਾ ਡਰਾਈਵਰ ਲੌਗਇਨ ਪਾਸਵਰਡ ਆ ਜਾਂ ਜੋ ਵੀ ਜਿੱਦਾਂ ਵੀ ਤੁਸੀਂ ਕਰਦੇ ਹੋ ਉਹ ਵੀ ਕਿ ਇੱਕ ਦੂਜੇ ਦੇ ਨਾਲ ਜਿਹੜਾ ਸ਼ੇਅਰ ਬਿਲਕੁਲ ਵੀ ਜਿਹੜਾ ਨਾ ਕਰੋ, ਕੱਲ ਨੂੰ ਤੁਹਾਨੂੰ ਹੀ ਜਿਹੜੀ ਉਸ ਤੇ ਕਰਕੇ ਜਿਹੜੀ ਪ੍ਰੋਬਲਮ ਆ ਉਹ ਹੋ ਸਕਦੀ ਆ। ਸੋ ਬਿਲਕੁਲ ਉਹ ਜਦੋਂ ਤੁਹਾਡੇ ID ਤੇ ਕੋਈ ਡਰਾਈਵਰ ਚਲਾ ਰਿਹਾ, ਕੋਈ ਐਕਸੀਡੈਂਟ ਹੋ ਗਿਆ, ਕੁਝ ਹੋ ਗਿਆ, ਉੱਥੇ ਤੁਹਾਡੇ ਤੇ ਵੀ ਕੁਐਸਚਨ ਆ ਜਾਣਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਤੇ ਨਾਲੇ ਚੱਲਣ ਨਹੀਂ ਦੇਣਾ ਪਿੱਛੋਂ, ਜੇ ਤੁਹਾਡੇ ਦੇ ਉੱਤੇ ਚੱਲਦਾ ਰਿਹਾ ਉਹਨੇ ਕਹਿਣਾ ਤੂੰ ਤੇ ਭਾਈ ਚਲਾ ਕੇ ਜਾਣਦੇ ਆ। ਬਿਲਕੁਲ ਨਾ ਰਾਜ ਕਿ ਜਿਹੜਾ ਇਹ ਸਿਸਟਮ ਹੈਗਾ ਨਾ, ਇਹ ਜਿਹੜਾ ELD ਦਾ ਲੌਗਇਨ ਪਾਸਵਰਡ ਸਾਰਾ ਕੁਝ ਸਮਝੋ ਵੀ ਤੁਹਾਡਾ ATM ਦਾ ਨੰਬਰ ਹੀ ਆ, ਇਹ ਵੀ ਕ੍ਰੈਡਿਟ ਸਕੋਰ ਹੀ ਆ ਤੁਹਾਡਾ, ਇਹ ਤੁਹਾਡਾ ਟਰੱਕ ਦਾ ਕ੍ਰੈਡਿਟ ਸਕੋਰ ਆ ਵੀ ਭਾਈ ਕਿੱਦਾਂ ਚਲਾਉਂਦਾ, ਕਿਵੇਂ ਚਲਾਉਂਦੇ ਆ, ਸਾਰਾ ਕੁਝ। ਦੂਸਰੀ ਗੱਲ ਇਹ ਵੀ ਆ, ਇਹ ਦਸੰਬਰ ਤੋਂ ਬਾਅਦ ਜਿਹੜੀ ਆਉਣ ਵਾਲੀ ਦਸੰਬਰ ਆ ਜਦੋਂ ELD ਲਾਗੂ ਹੋ ਜਾਂਦੀ ਆ, ਦੂਸਰੀ ਗੱਲ ਇਹ ਵੀ ਆ ਕਿ ਕੋਈ ਵੀ ਕੰਪਨੀ ਜਿਹੜੀ ਆ ਉਹ ਤੁਹਾਡੀ ਲੌਗਬੁੱਕ ਐਡਿਟ ਕਰਦੀ ਆ ਬੈਕ ਐਂਡ 'ਚ, ਕੋਈ ਵੀ ਕੰਪਨੀ ਤੁਹਾਡੀ ਲੌਗਬੁੱਕ ਐਡਿਟ ਕਰਦੀ ਆ ਡਰਾਈਵਰ ਦੀ, ਜਿੰਨੀ ਦੇਰ ਤੱਕ ਡਰਾਈਵਰ ਉਹਨੂੰ ਸਰਟੀਫਾਈ ਨਹੀਂ ਕਰਦਾ, ਉਹਨੂੰ ਓਕੇ ਨਹੀਂ ਕਰਦਾ, ਉਨੀ ਦੇਰ ਤੱਕ ਉਹ ਐਡਿਟ
ਨਹੀਂ ਹੋ ਸਕਦੀ। ਸੋ ਦੋਨੋਂ ਪਾਸੋਂ ਜਿਹੜੀ ਅਪਰੂਵਲ ਜਿਹੜੀ ਉਹ ਚਾਹੀਦੀ ਉਸ ਦੇ ਵਿੱਚ, ਜੀ ਹੈਂਡ ਇਨ ਹੈਂਡ ਚੱਲਣਾ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਜਿਹੜੀਆਂ ਆ ਹੁਣ ਆਪਾਂ ਨਹੀਂ ਲੈ ਸਕਾਂਗੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਸੋ ਜਦੋਂ ਆਪਾਂ ਤੁਹਾਨੂੰ ਦੱਸਦੇ ਹੁੰਦੇ ਹਾਂ, ਤੁਸੀਂ ਕਿਰਪਾ ਕਰਕੇ ਪਹਿਲੋਂ ਜਿਹੜੀ ਕਾਲ ਆ ਉਹ ਤੁਸੀਂ ਕਰ ਲਿਆ ਕਰੋ, ਤਾਂ ਜੋ ਜਿਹੜਾ ਵੀ ਤੁਹਾਡਾ ਸਵਾਲ ਆ ਮਨ ਦੇ ਵਿੱਚ, ਜਿਹੜਾ ਵੀ ਕੋਈ ਸ਼ੰਕਾ ਆ, ਉਹ ਤੁਸੀਂ ਜਿਹੜੇ ਸ਼ੇਅਰ ਜਿਹੜਾ ਉਹ ਕਰ ਸਕੋ। ਰਮਨ ਜੀ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਮੈਂ ਇਸੇ ਮੌਕੇ ਤੇ ਇੱਕ ਮਾੜਾ ਜਿਹਾ ਟਾਈਮ ਲਾਉਂਗਾ 2 ਮਿੰਟ ਦਾ, ਕਿ ਇੱਕ ਤਾਂ ਜਿਹੜੇ ਨਾਪਟਾ ਦੇ ਮੈਂਬਰਸ਼ਿਪ ਆ ਉਹ ਜ਼ਰੂਰ ਲਓ, ਕਿਉਂਕਿ ਇੱਦਾਂ ਦੇ ਜਿਹੜੇ ਸਵਾਲ ਆ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਸਾਨੂੰ ਵੀ ਕਾਫੀ ਟਾਈਮ ਲੱਗਦਾ ਨੌਲੇਜ ਲੈਣ ਨੂੰ, ਕਰਨ ਨੂੰ। ਸੋ ਸਾਨੂੰ ਸਪੋਰਟ ਦੀ ਲੋੜ ਆ। ਨਾਪਟਾ ਦੀ ਮੈਂਬਰਸ਼ਿਪ ਲਓ। ਨਾਪਟਾ ਦੀ ਮੈਂਬਰਸ਼ਿਪ ਲੈਣ ਦੇ ਨਾਲ ਸਾਡਾ ਹੌਸਲਾ ਵੀ ਵੱਧਦਾ ਤੇ ਸਾਨੂੰ ਜਿਹੜਾ ਫੰਡਸ ਦਾ ਵੀ ਲੋੜ ਹੈਗੀ ਆ। ਤਾਂ ਕਰਕੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਮੈਂਬਰਸ਼ਿਪ ਲੈਣ ਤੋਂ ਬਾਅਦ ਤੁਸੀਂ ਜਿਹੜੇ ਇਹ ਸਾਰੇ ਜਿਹੜੇ ਸਿਚੁਏਸ਼ਨ ਹੈਗੀ ਆ ਆਪਣੀ ਇਹ ਵਧੀਆ ਕਰੋ। ਤੇ ਬਾਕੀ ਦੂਸਰੀ ਗੱਲ ਰਾਜ, ਕਿ ਆਪਾਂ ਆਪਣੇ ਰੇਡੀਓ ਦੇ ਵਿੱਚ ਕਹਿ ਦਿੰਦੇ ਕਿ ਆਪਣਾ ਅਕਤੂਬਰ 5-6 ਨੂੰ ਜਿਹੜਾ ਆਪਣਾ ਟਰੱਕ ਸ਼ੋ ਆ ਰਿਹਾ ਆ, ਅਮਰੀਕਨ ਟਰੱਕਿੰਗ ਸ਼ੋ ਸੈਕਰਾਮੈਂਟੋ ਦੇ ਵਿੱਚ, ਕੈਲ ਐਕਸਪੋ ਦੇ ਵਿੱਚ, ਉੱਥੇ ਆਪਾਂ ਨੂੰ FMCSA ਦੇ ਜਿਹੜੇ ਵੈਸਟ ਕੋਸਟ ਦੇ ਐਨਫੋਰਸਮੈਂਟ ਡਾਇਰੈਕਟਰ ਆ ਉਹ ਉੱਥੇ ਆਪਣੇ ਕੋਲ ਹਾਜ਼ਰ ਹੋਣਗੇ। ਉਹਨਾਂ ਦੇ ਦੋਨੋਂ ਦਿਨ ਉਹਨਾਂ ਦੀ ਆਪਣੀ ਪ੍ਰੈਜੈਂਟੇਸ਼ਨ ਹੋਊਗੀ ELD ਦੇ ਬਾਰੇ 'ਚ, ਤੇ 1-to-1 ਬੇਸਿਸ ਤੇ ਤੁਹਾਨੂੰ ਦੋਨੋਂ ਦਿਨ ਉੱਥੇ ਉਹ ਸਾਰਾ ਟਾਈਮ ਟਰੱਕ ਸ਼ੋ ਦੇ ਵਿੱਚ ਉਹ ਉੱਥੇ ਪ੍ਰੈਜ਼ੈਂਟ ਰਹਿਣਗੇ ਤੁਹਾਡੇ ਨਾਲ ਗੱਲ ਕਰਨ ਨੂੰ। ਤੁਸੀਂ ਉਹਨਾਂ ਨੂੰ ਕਿਸੇ ਕਿਸਮ ਦੀ ਵੀ ਗੱਲ ਕਰ ਸਕਦੇ ਆ, ਆਪਣਾ ਮਟੀਰੀਅਲ ਕੋਈ ਵੀ ਉਹਨਾਂ ਦੇ ਨਾਲ ਜਿਹੜਾ ਆ ਉਹ ਡਿਸਕਸ ਕਰ ਸਕਦੇ ਆ। ਹਾਂ ਬਿਲਕੁਲ। ਤੇ ਜਲਦੀ ਜਿਹੜਾ ਆਪਣਾ ਆਨਲਾਈਨ ਰਜਿਸਟ੍ਰੇਸ਼ਨ ਹੈ ਉਹ ਖੁੱਲ ਜਾਣੀ ਹੈ ਵਿਦਨ 1-2 ਦਿਨਾਂ ਦੇ ਵਿੱਚ, ਤੇ ਜ਼ਰੂਰ ਜਿਹੜਾ ਆ ਉੱਥੇ ਸਾਰਿਆਂ ਨੇ ਆਉਣਾ ਜੀ। ਬਿਲਕੁਲ, ਆਉਣ ਵਾਲੀ ਜਿਹੜੀ ਅਕਤੂਬਰ ਦਾ ਮਹੀਨਾ 5-6 ਜਿਹੜੀ ਅਕਤੂਬਰ ਆ, ਕੈਲ ਐਕਸਪੋ ਸੈਕਰਾਮੈਂਟੋ ਦੇ ਵਿੱਚ। ਤੇ ਬਹੁਤ ਬਹੁਤ ਰਮਨ ਜੀ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਾਫੀ ਚਾਹੁੰਦੇ ਉਹਨਾਂ ਸਰੋਤਿਆਂ ਤੋਂ ਜਿਹੜੇ ਕਾਲ ਕਰ ਰਹੇ, ਪਰ ਹੁਣ ਕਾਲ ਲੈ ਨਹੀਂ ਸਕਾਂਗੇ। ਤੇ ਮਿਲਦੇ ਹਾਂ ਆਪਾਂ ਹਰਜੋਤ ਸਿੰਘ ਜੀ ਅਗਲੀ ਵਾਰ। ਸੋ ਜ਼ਰੂਰ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ, ਸਮੇਂ ਸਿਰ ਜਿਹੜੀ ਪਲੀਜ਼ ਕਾਲ ਕਰ ਲਿਆ ਕਰੋ। ਜਦੋਂ ਆਪਾਂ ਫੋਨ ਲਾਈਨਸ ਪਹਿਲਾਂ ਹੀ ਜਿਹੜੀਆਂ ਓਪਨ ਆ ਉਹ ਕਰ ਦਿੰਦੇ ਹਾਂ, ਤਾਂ ਜੋ ਵੱਧ ਤੋਂ ਵੱਧ ਜਿਹੜੇ ਸਵਾਲ ਆ, ਕਿਉਂਕਿ ਇੱਕ ਜਾਣੇ ਦਾ ਸਵਾਲ ਨਹੀਂ ਹੁੰਦਾ, ਕਈਆਂ ਦੇ ਮਨ ਦੀ ਜਿਹੜੀ ਸ਼ੰਕਾ ਹੁੰਦੀ ਉਹ ਸਵਾਲ ਦਾ ਉੱਤਰ ਸੁਣ ਕੇ ਫਿਰ ਕਈਆਂ ਨੂੰ ਜਿਹੜਾ ਉਸ ਦੇ ਵਿੱਚ ਉਹ ਪਤਾ ਲੱਗ ਜਾਂਦਾ ਆ, ਬੜੇ ਸ਼ੰਕੇ ਜਿਹੜੇ ਉਸ ਦੇ ਕਰਕੇ ਦੂਰ ਹੋ ਜਾਂਦੇ ਆ। ਸੋ ਇਹ ਮੰਚ ਆ ਤੁਹਾਡੇ ਸਾਰਿਆਂ ਦੇ ਲਈ ਹੈ, ਸੋ ਜ਼ਰੂਰ ਤੁਸੀਂ ਇਸ ਨੂੰ ਸ਼ੇਅਰ ਕਰਿਆ ਕਰੋ। ਤੇ ਹੁਣ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ। ਸਾਡੇ ਵੱਲੋਂ ਵੀ ਸਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਧੰਨਵਾਦ। ਸੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ, ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ